ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ। ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਦਾ ਨਾਮ ਹੈ ਇੰਡੋਸ ਪ੍ਰਾਈਮ। ਇਹਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਕਿ ਜਿਹੜੇ ਪੰਜਾਬ ਦੇ ਕੁਝ ਲੋਕਲ ਮੁੱਦੇ ਨੇ ਜਾਂ ਇੰਡੀਆ ਦੇ ਮੁੱਦੇ ਨੇ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੀ ਹੋ ਰਿਹਾ, ਉਹਨਾਂ ਦੇ ਉੱਤੇ ਕੁਝ ਟਿੱਪਣੀਆਂ ਅਸੀਂ ਲੈਂਦੇ ਹਾਂ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਭਾਈਵਾਲ ਹੋ ਸਕਦੇ ਹੋ। ਤੁਸੀਂ ਵੀ SMS ਦੇ ਥਰੂ ਸਾਡੇ ਨਾਲ ਜੁੜ ਸਕਦੇ ਹੋ ਜਾਂ ਫੇਸਬੁੱਕ ਦੇ ਮਾਧਿਅਮ ਰਾਹੀਂ ਸਾਡੇ ਨਾਲ ਸਾਂਝ ਜਿਹੜੀ ਆ ਉਹ ਬਣਾ ਸਕਦੇ ਹੋ। ਅਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਦੇ ਸਟੂਡੀਓ ਤੋਂ, ਅਤੇ ਨਾਲ ਮੇਰੇ ਨੇ ਹਰਜੀਤ ਲਸਾੜਾ ਜੀ ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਕੁਈਨਸਲੈਂਡ ਤੋਂ। ਅਤੇ ਅੱਜ ਖਬਰਾਂ ਦੀ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਹਰਜੀਤ ਲਸਾੜਾ ਜੀ ਦਾ। ਸਤਿ ਸ਼੍ਰੀ ਅਕਾਲ ਲਸਾੜਾ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਜੀ, ਅਤੇ ਲਸਾੜਾ ਸਾਹਿਬ ਬਹੁਤ ਸਾਰੇ ਮੁੱਦੇ ਜਿਹੜੇ ਹੈਗੇ ਆ, ਪਰ ਜਦੋਂ ਖਰੀਫ ਦਾ ਸੀਜ਼ਨ ਆਉਂਦਾ, ਹਾੜੀ ਤਾਂ ਚਲੋ ਨਿਕਲ ਜਾਂਦੀ ਆ ਜੀ, ਪਰ ਇਹਨਾਂ ਵੇਲਿਆਂ ਦੇ ਵਿੱਚ ਬੜੀ ਸਮੱਸਿਆ ਜਿਹੜੀ ਕਿਸਾਨਾਂ ਨੂੰ ਆਉਂਦੀ ਆ। ਪੰਜਾਬ ਦੇ ਵਿੱਚ ਵੀ ਬਹੁਤ ਵੱਡੀ ਸਮੱਸਿਆ ਬਣ ਕੇ ਉੱਭਰੀ ਆ, ਕਿਉਂਕਿ ਸਾਡੀ ਇਕੋਨਮੀ ਟਿਕੀ ਝੋਨੇ ਦੇ ਉੱਤੇ ਆ। ਅਤੇ ਝੋਨਾ ਫਿਰ ਇੱਕ ਵਾਰ ਮੰਡੀਆਂ ਦੇ ਵਿੱਚ ਰੁਲ ਰਿਹਾ ਆ, ਅਤੇ ਧਰਨੇ ਵੀ ਲੱਗ ਰਹੇ ਆ ਕਿਸਾਨ ਯੂਨੀਅਨਾਂ ਦੇ ਦੁਆਰਾ। ਆਮ ਲੋਕ ਵੀ, ਜਿੱਥੇ ਕਹਿ ਲਓ ਕਿ ਇਕੱਲੇ ਕਿਸਾਨ ਹੀ ਨਹੀਂ ਇਹਦੇ ਵਿੱਚ ਸ਼ਿਕਾਰ ਹੋ ਰਿਹਾ ਜਾਂ ਤਲਖੀ ਦੇ ਵਿੱਚ ਆ ਰਿਹਾ, ਆਮ ਲੋਕ ਜਿਹੜੇ ਕਿ ਸੜਕਾਂ ਦੇ ਉੱਤੇ ਆਵਾਜਾਈ ਜਦੋਂ ਬੰਦ ਹੁੰਦੀ ਆ ਉਹ ਵੀ ਤਲਖੀ ਦੇ ਵਿੱਚ ਆਏ ਦੇਖੇ ਗਏ ਆ। ਝੋਨੇ ਦਾ ਕੀ ਚੱਲ ਰਿਹਾ? ਜੀ ਦਲਜੀਤ ਜੀ, ਮੁੱਦੇ ਪੰਜਾਬ ਦੇ ਬਹੁਤ ਗੰਭੀਰ ਬਣੇ ਹੋਏ ਆ ਜੀ। ਉੱਪਰੋਂ ਜ਼ਿਮਨੀ ਚੋਣਾਂ ਦਾ ਵੀ ਦਬਾਅ ਆ, ਫਿੱਕ ਪੈ ਗਿਆ। ਉਹ ਤੋਂ ਪਹਿਲਾਂ ਦਾ ਸਮਾਂ ਲੈ ਗਈਆਂ ਪੰਚਾਇਤੀ ਚੋਣਾਂ ਜੀ। ਸਵਾਲ ਥੋੜ੍ਹਾ ਝੋਨੇ 'ਤੇ ਆਇਆ। ਉਹ ਝੋਨੇ ਦਾ ਜਿੱਦਾਂ ਮਾਨ ਸਾਹਿਬ ਦਾ ਹੋਣਾ ਦਾ ਇੱਕ ਗਾਣਾ ਸੀ ਨਾ ਪੁਰਾਣਾ, ਵੀ ਮੰਡੀਆਂ 'ਚ ਜੱਟ ਰੋਲਦਾ ਚੁੱਲ੍ਹੇ ਅੱਗੇ ਰੁਲਦੀ ਰਕਾਨ। ਮੰਡੀਆਂ 'ਚ ਜੱਟ ਰੋਲਦਾ ਤਾਂ ਦੀਦਾ ਆ, ਪਰ ਜਿਹੜੇ ਘਰਾਂ ਦੇ ਵਿੱਚ ਸਾਡੀਆਂ ਮਾਤਾਵਾਂ ਰੁਲ ਰਹੀਆਂ ਆ ਕੇਸ ਤੰਗੀ ਦੇ ਨਾਲ, ਕਿ ਘਰਾਂ ਦੇ ਖਰਚੇ ਚਲਾਉਣੇ ਔਖੇ ਹੋ ਗਏ ਕਿਉਂਕਿ ਸਮੇਂ ਸਿਰ ਪੇਮੈਂਟਾਂ ਨਹੀਂ ਹੁੰਦੀਆਂ ਹੈਗੀਆਂ। ਕਿਸਾਨ ਨੂੰ ਮੰਡੀ 'ਚੋਂ ਜਿਣਸ ਚੱਕ ਹੋਊਗੀ ਤਾਂ ਹੀ ਇਹ ਦਿਨਾਂ ਤਿਉਹਾਰਾਂ ਦੇ ਉੱਪਰ ਕੋਈ ਪੇਮੈਂਟ ਮਿਲੂਗੀ, ਤਾਂ ਹੀ ਉਹ ਕੋਈ ਖਰਚਾ ਕਰਨਗੇ ਜਾਂ ਦਿਨ ਤਿਉਹਾਰ ਮਨਾਉਣਗੇ ਜਾਂ ਬੱਚਿਆਂ ਨੂੰ ਕੁਝ ਲੈ ਕੇ ਦੇਣਗੇ, ਜਾਂ ਜਿੰਨੇ ਵੀ ਵਿਆਹ ਦਾ ਸੀਜ਼ਨ ਹੈ ਉੱਥੇ ਕੋਈ ਖਰਚ ਪੂਰ ਕੇ ਕਰਨਗੇ। ਖੈਰ, ਇਸ ਟਾਈਮ ਜੇ ਆਪਾਂ ਗੱਲ ਕਰੀਏ ਦਲਜੀਤ ਜੀ, ਮੇਰੇ ਖਿਆਲ ਆਪਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀਗੀ ਵੀ ਜਿਹੜਾ ਇਹ ਝੋਨੇ ਦਾ ਸੀਜ਼ਨ ਜਦੋਂ ਅਕਤੂਬਰ ਨਵੰਬਰ ਦਾ ਹੁੰਦਾ ਪੀਕ ਸੀਜ਼ਨ, ਮੈਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਇਹ ਆਪਣੇ ਵੱਲੋਂ ਕਹਿ ਲਓ ਕਿ ਆਸਰਾਈ ਲਗਾਈ ਸੀਗੀ ਕਿ ਇਹ ਵਾਲਾ ਜਿਹੜਾ ਝੋਨੇ ਦਾ ਸੀਜ਼ਨ ਹੈ ਨਾ, ਇਹ ਗਲੇ ਦੀ ਹੱਡੀ ਬਣੂਗਾ, ਔਰ ਉਹ ਗਲੇ ਦੀ ਹੱਡੀ ਬਣਿਆ ਹੋਇਆ ਆ। ਅਤੇ ਸਰਕਾਰਾਂ ਦੇ ਲਈ ਵੀ ਅੱਗੇ ਫਿਰ ਇਹ ਖਤਰੇ ਦੀ ਘੰਟੀ ਆ, ਅਤੇ ਤਕਰੀਬਨ ਇਹ ਘੰਟੀ ਵੱਜ ਗਈ ਆ। ਚਲੋ, ਤੁਹਾਡਾ ਹੁਣ ਇਹ ਸੀਗਾ ਵੀ ਹੁਣ ਜਿਹੜੀ ਝੋਨੇ ਦੀ ਲਿਫਟਿੰਗ ਦਾ ਮਸਲਾ ਚੱਲ ਰਿਹਾ, ਹਜੇ ਵੀ ਚੱਲ ਰਿਹਾ, ਹਜੇ ਤਾਂ ਪੀਕ ਸੀਜ਼ਨ ਇਹਦਾ ਬਣਨਾ ਆ, ਵੀ ਇਹ ਕਿੱਥੇ ਕੁ ਜਾ ਕੇ ਖੜ੍ਹਾ ਆ। ਅਤੇ ਇਹਦੇ ਵਿੱਚ ਆਪਾਂ ਨਵਾਂ ਖੁਲਾਸਾ ਕਰਦੇ ਹਾਂ ਅੱਜ। ਦੇਖੋ ਜੀ, ਜਦੋਂ 3 ਖੇਤੀ ਕਾਨੂੰਨ ਆਏ ਸੀਗੇ, ਧਰਨੇ ਲੱਗੇ ਆ, ਆਪਾਂ ਕਹਿੰਦੇ ਹਾਂ ਵੀ ਹਰਿਆਣੇ ਵਾਲੀ ਸਾਈਡ ਤੋਂ ਜਾਂ ਪੰਜਾਬ ਵਾਲੀ ਸਾਈਡ ਤੋਂ, ਖਾਸ ਕਰਕੇ ਪੰਜਾਬ ਵਾਲੀ ਸਾਈਡ ਤੋਂ ਪੂਰੇ ਦਾ ਪੂਰਾ ਉੱਥੇ ਹਜੂਮ ਸਾਡਾ ਗਿਆ, ਔਰ ਇੱਕ ਨਾਅਰਾ ਸਾਂਝਾ ਲੱਗਾ ਸੀਗਾ, ਕਿਸਾਨ ਮਜ਼ਦੂਰ ਏਕਤਾ। ਹੁਣ ਇਸ ਕਿਸਾਨ ਮਜ਼ਦੂਰ ਏਕਤਾ ਦੇ ਵਿੱਚ 3 ਵਰਗ ਉੱਥੇ ਬੈਠੇ ਸੀਗੇ ਜਿਨ੍ਹਾਂ ਨੇ ਇਕੱਠੇ ਹੋ ਕੇ ਲੜਾਈ ਲੜੀ ਆ, ਤਾਂ ਜਾ ਕੇ ਕਿਤੇ ਪਨਾਲਾ ਥੋੜ੍ਹਾ ਜਿਹਾ ਸੂਤਰ ਆਇਆ। ਥੋੜ੍ਹਾ ਇਸ ਕਰਕੇ ਕਿ ਕਾਨੂੰਨ ਸਿਰਫ ਵਾਪਸੇ ਲਾਏ ਆ, ਸਦਾ ਲਈ ਖਤਮ ਤਾਂ ਹੋਏ ਨਹੀਂ, ਕੀ ਪਤਾ ਕਦੋਂ ਲੈ ਕੇ ਆ ਜਾਣ। ਹੁਣ ਇਹ 3 ਵਰਗ ਕਿਹੜੇ ਸੀ? ਇੱਕ ਸੀਗਾ ਕਿਸਾਨ, ਇੱਕ ਸੀ ਆੜ੍ਹਤੀਆ, ਅਤੇ ਇੱਕ ਸੀਗੇ ਸਾਡੇ ਸ਼ੈਲਰ ਮਾਲਕ। ਜਿਹੜੀ ਕੇਂਦਰ ਸਰਕਾਰ ਸੀ ਉਹਦਾ ਜ਼ੋਰ ਇਹ ਲੱਗਿਆ ਸੀਗਾ ਵੀ ਕਿਸੇ ਤਰ੍ਹਾਂ ਵਿੱਚੋਂ ਆੜ੍ਹਤੀ ਨੂੰ ਕੱਢ ਦਈਏ ਅਤੇ ਬਖੇੜਾ ਕਿਸਾਨ ਅਤੇ ਸ਼ੈਲਰ ਦਾ ਪਿਆ ਰਹਿਣਾ, ਅਤੇ ਇਹਨਾਂ ਦਾ ਮਕਸਦ ਪੂਰਾ ਹੋ ਜਾਣਾ ਆ। ਉਸ ਟਾਈਮ ਇਹਨਾਂ ਦਾ ਏਕਾ ਸੀਗਾ, ਇਕੱਠ ਬਣਿਆ ਰਿਹਾ। ਇਹ ਲੜਾਈ ਨੂੰ ਕਿਸੇ ਪਾਸੇ ਤੱਕ ਚਲੋ ਲੈਣ ਜਾਣ ਵਿੱਚ ਕਾਮਯਾਬ ਹੋ ਗਏ, ਚਾਹੇ ਦਰੀ ਬਹੁਤ ਲੱਗੀ। ਹੁਣ ਹੋ ਕੀ ਰਿਹਾ ਆ? ਉਸੇ ਪੈਟਰਨ ਦੇ ਉੱਪਰ ਜਿਹੜੀ ਕੇਂਦਰ ਦੀ ਕਹਿ ਲਓ ਵੀ ਸੋਚ ਕਹਿ ਲਓ, ਜਾਂ ਉਹਨਾਂ ਨੂੰ ਕਹਿ ਲਓ ਕਿ ਰਾਜਨੀਤੀ ਜਿੱਦਾਂ ਦੀ ਵੀ ਪ੍ਰੇਰਿਤ ਹੈਗੀ ਆ, ਉਹ ਇਸ ਆੜ੍ਹਤੀਏ ਨੂੰ ਨਾ ਮੂਹਰਾ ਬਣਾ ਕੇ ਇਹਨਾਂ ਕਿਸਾਨਾਂ ਅਤੇ ਸ਼ੈਲਰਾਂ ਦੇ ਵਿੱਚ ਕਹਿ ਲਓ ਕਿ ਇੱਕ ਤਰ੍ਹਾਂ ਦੀ ਨਾ ਫੁੱਟ ਪਵਾ ਰਹੇ ਆ। ਜਦੋਂ ਇੱਕ ਵਰਗ ਵਿੱਚ ਲਤਾੜਿਆ ਗਿਆ, ਦੋਨਾਂ ਦੇ ਤੌਖਲੇ ਇੱਕ ਦੂਸਰੇ ਦੇ ਉੱਪਰ ਵੱਧ ਜਾਣੇ ਆ। ਹੁਣ ਮੰਡੀ ਦੇ ਵਿੱਚ ਹੋਇਓ ਕੀ ਆ? ਮੰਡੀ ਦੇ ਵਿੱਚ ਜਿਹੜੀ ਨਵੀਂ ਸੂਚਨਾ ਆ, ਜੇ ਤੁਸੀਂ ਪੰਜਾਬ ਦੀ ਕਿਸੇ ਮੰਡੀ 'ਚ ਚਲੇ ਜਾਓ, ਉੱਥੇ ਆੜ੍ਹਤੀ ਵਰਗ ਦੇ ਖਿਲਾਫ ਕਿਸਾਨ ਬੋਲਦਾ ਦਿਖ ਰਿਹਾ ਆ, ਸ਼ੈਲਰਾਂ ਦੇ ਖਿਲਾਫ ਘੱਟ ਬੋਲਦੇ ਦਿਖ ਰਹੇ ਆ, ਕਿਉਂਕਿ ਸ਼ੈਲਰ ਉਹਨਾਂ ਦੇ ਕਹਿ ਲਓ ਕਿ ਫੇਸ ਟੂ ਫੇਸ ਸਾਹਮਣੇ ਨਹੀਂ ਹੁੰਦਾ ਸ਼ੈਲਰ ਮਾਲਕ। ਲੇਕਿਨ ਜੇ ਆਪਾਂ ਕਹੀਏ ਵੀ ਆਪਾਂ ਸ਼ੈਲਰ ਮਾਲਕਾਂ ਨੂੰ ਪੰਜਾਬ ਦੀ ਕਿਸਾਨੀ 'ਚੋਂ ਬਾਹਰ ਕੱਢ ਦਈਏ, ਤਾਂ ਫਿਰ ਤਾਂ ਸਾਡੇ ਕੋਲ ਜਿਹੜੇ ਫਿਰ ਪ੍ਰਾਈਵੇਟ ਗੋਦਾਮ ਹੈ, ਫਿਰ ਤਾਂ ਰਹਿ ਹੋ ਗਏ, ਫਿਰ ਤਾਂ ਗੇਮ ਹੀ ਸਾਰੀ ਖਤਮ ਹੋ ਗਈ। ਹੁਣ ਕੀ ਆ, ਆੜ੍ਹਤੀ ਇਸ ਗੱਲੋਂ ਫਸੇ ਹੋਏ ਆ ਕਿ ਉਹਨਾਂ 'ਤੇ ਕਹਿੰਦੇ ਜੀ ਦਬਾਅ ਪੈ ਰਿਹਾ। ਸ਼ੈਲਰ ਕਹਿੰਦੇ ਫਸਲ ਅਸੀਂ ਤੁਹਾਡੀ ਚੱਕ ਲੈਂਦੇ ਹਾਂ, ਜਿਣਸ ਚੱਕ ਲੈਂਦੇ ਹਾਂ, ਕਾਟ ਕੱਟੋ, ਕਿ ਘੱਟ ਤੋਂ ਘੱਟ 100 ਰੁਪਈਆ ਜਾਂ 125 ਜਾਂ 150 ਦੀ ਕਾਟ ਕੱਟ ਕੇ ਫਿਰ ਜੇ ਭਰਾਈ ਜਾਓ। ਹੁਣ ਮੰਡੀਆਂ 'ਚ ਹੋ ਕੀ ਰਿਹਾ? ਜਿਹੜੇ ਤਾਂ ਕਾਟ ਕਟਾ ਰਹੇ ਆ ਉਹਨਾਂ ਦਾ ਜਿਣਸ ਚੱਕੀ ਜਾ ਰਹੀ ਆ, ਜਿਹੜੇ ਕਾਟ ਨਹੀਂ ਕਟਾ ਰਿਹਾ ਉਹ ਮੰਡੀਆਂ ਦੇ ਵਿੱਚ ਰੋਲ ਰਿਹਾ। ਇੰਸਪੈਕਟਰ ਸੁਣ ਨਹੀਂ ਰਹੇ ਹੈਗੇ, ਲੇਕਿਨ ਡਾਇਰੈਕਟਲੀ ਮੰਨਣ ਨੂੰ ਕੋਈ ਤਿਆਰ ਨਹੀਂ ਹੈਗਾ, ਪਰ ਮੰਡੀ ਦੇ ਵਿੱਚ ਇਹ ਅਸਲੀਅਤ ਚੱਲ ਰਹੀ ਆ। ਹੁਣ ਇਹਦੇ ਪਿੱਛੇ ਹੁਣ ਪੰਗਾ ਫਿਰ ਕੀ ਆ? ਕਿਸਾਨ ਕਦੀ ਆੜ੍ਹਤੀਏ 'ਤੇ ਵਰਦਾ ਆ,
ਆੜਤੀਆ ਕਹਿੰਦਾ ਯਾਰ ਮੇਰੀ ਇਹਦੇ ਵਿੱਚ ਕਿਆ ਫਾਲਟ ਹੋ ਸਕਦਾ, ਸ਼ੈਲਰਾਂ ਦੇ ਪਿੱਛੇ ਇਹ ਮੰਗਿਆ, ਤੁਸੀਂ ਕਾਰਡ ਕਟਾ ਲਓ, ਮੈਂ ਤੁਹਾਡੀ ਹੁਣੇ ਏਜੰਸੀ 'ਚ ਕਰ ਲੈਂਦਾ। ਨਹੀਂ, ਉਹਨਾਂ ਨੇ ਵੀ ਆਪਣਾ ਜਿਹੜਾ ਭਾਅ ਵਧਾਉਣ ਦੀ ਗੱਲ ਕੀਤੀ ਆੜਤੀ ਆ, ਜਿੱਦਾਂ ਕੁਆਂਟਲ ਦੇ ਮਗਰ 46 ਰੁਪਈਏ ਲੈਂਦੇ ਆ ਜੀ ਹੁਣ ਉਹ ਕਹਿੰਦੇ ਆ 2.5% ਸਾਨੂੰ ਇਹਦਾ ਚਾਹੀਦਾ ਆ। ਇਹ ਨਵੇਂ ਵਿੱਚ ਬਖੇੜੇ ਹੈਗੇ ਆ। ਹਾਂ, ਬਖੇੜੇ। ਹੁਣ ਉਹਦੇ ਵਿੱਚ ਕੀ ਆ ਕਿ ਜਿੱਦਾਂ ਇਹੀ ਤਾਂ ਜਿਹੜਾ ਕਾਨੂੰਨਾਂ ਦੀ ਵੀ ਆਪਾਂ ਗੱਲ ਕਰਦੇ ਆ, ਕਾਨੂੰਨਾਂ ਦੇ ਵਿੱਚ ਇਹੀ ਕਿਹਾ ਵੀ ਆੜਤੀਆ ਵਿੱਚੋਂ ਬਾਹਰ ਕੱਢ ਦਿਓ ਜਿਹੜਾ ਮਿਡਲ ਮੈਨ ਆ। ਜੀ ਅਸਲ ਵਿੱਚ ਆੜਤੀਏ ਦੀ ਲੋੜ ਕੀ ਆ, ਇਹੀ ਆ ਕਿ ਆਪਾਂ ਉਹਦੇ ਕੋਲੋਂ ਕਰਜ਼ਾ ਲੈਣਾ ਹੁੰਦਾ, ਜਾਂ ਇੱਕ ਤਰ੍ਹਾਂ ਦੇ ਨਾਲ ਉਹ ਜਿੱਦਾਂ ਤੂਤਾਂ ਵਾਲੇ ਖੂਹ ਦਾ ਧੰਨਾ ਛਾਇਆ ਉਹ। ਬਿਲਕੁਲ। ਆਪਾਂ ਉਸ ਚੀਜ਼ ਨੂੰ ਸਮਝ ਨਹੀਂ ਰਹੇ, ਜਾਂ ਕਿੱਦਾਂ ਜਾਂ ਸਰਕਾਰਾਂ ਨੂੰ ਉਹ ਗੱਲ ਸਮਝਾਉਣੀ ਨਹੀਂ ਆ ਰਹੀ ਕਿ ਕਿਸਾਨ ਜਿਹੜਾ ਅਜੇ ਵੀ ਉੱਥੇ ਫਸਿਆ, ਪਰ ਉਹ ਕਹਿ ਲਓ ਵੀ ਉਹਨੂੰ ਤਾਂ ਇਹ 'ਚੋਂ ਹੱਲ ਚਾਹੀਦਾ ਆ। ਹੁਣ ਜੇ ਸ਼ਾਇਦ ਇਹ ਵੀ ਇੱਕ ਕਾਰਨ ਹੈਗਾ ਵੀ ਜੇ ਸ਼ਾਇਦ ਅੰਬਾਨੀ ਅਡਾਨੀ ਹੁੰਦੇ ਫਸਲ ਸਿੱਧੀ ਚੱਕ ਹੋ ਜਾਣੀ ਸੀ। ਹੁਣ ਜਿਹੜਾ ਆ ਫਸਾਇਆ ਹੀ ਤਾਂ ਆ ਵੀ ਲੋਕਾਂ ਨੂੰ ਅਹਿਸਾਸ ਕਰਾਉਣ ਲਈ ਵੀ ਆਹ ਕਾਨੂੰਨ ਤੁਹਾਡੇ ਹੱਕ 'ਚ ਸੀ, ਸ਼ਾਇਦ ਇਹ ਵੀ ਹੋ ਸਕਦਾ। ਸੋ ਬਸ ਇਹ ਦਲਜੀਤ ਜੀ ਫਿਲਹਾਲ ਬਖੇੜਾ ਚੱਲ ਰਿਹਾ। ਵੈਸੇ ਇੱਕ ਜਿਹੜੀ ਵਿੱਚੋਂ ਚੰਗੀ ਖਬਰ ਇਹ ਆ, ਜਿਹੜਾ ਇਹਨਾਂ ਨੇ ਝੋਨੇ ਦੀਆਂ ਕੁਛ ਕਹਿ ਲਓ ਵੀ ਕਿਸਮਾਂ ਕਰਕੇ ਜਾਂ ਕੇਂਦਰ ਸਰਕਾਰ ਨੇ ਰੋਕ ਲਾਈ ਹੋਈ ਸੀ ਵੀ ਤੁਸੀਂ ਇੰਨੇ 450 ਦਾ ਮੁੱਲ ਮਿੱਥਿਆ ਹੋਇਆ ਸੀ ਵੀ ਇਹ ਤੋਂ ਥੱਲੇ ਤੁਸੀਂ ਬਾਹਰ ਕੋਈ ਡੀਲਿੰਗ ਨਹੀਂ ਕਰਨੀ ਹੈਗੀ। ਹੁਣ ਸਾਡਾ ਰੇਟ ਜ਼ਿਆਦਾ ਵੱਧ ਰਿਹਾ ਸੀਗਾ ਅਤੇ ਉਹ ਸਾਰਾ ਮੌਕਾ ਇੱਧਰ ਆਪਣਾ ਪਾਕਿਸਤਾਨ ਲੈ ਗਿਆ, ਉਹਨਾਂ ਨੇ ਆਪਣਾ ਝੋਨਾ ਜ਼ਿਆਦਾ ਐਕਸਪੋਰਟ ਕਰ ਲਿਆ। ਉਹ ਹੁਣ ਜਿਹੜੀ ਮੱਧ ਮਿੱਥੀ ਸੀਗੀ ਉਹ ਤਾਂ ਲੈ ਲਈ ਵਾਪਸ। ਇਹਦਾ ਮਤਲਬ ਇਹ ਸਮੱਸਿਆ ਤੁਸੀਂ ਦੇਖਿਓ ਵੀ ਹਫ਼ਤੇ ਡੇਢ ਹਫ਼ਤੇ ਬਾਅਦ ਨਾ ਬਿਲਕੁਲ ਘਟਣੀ ਸ਼ੁਰੂ ਹੋ ਜਾਣੀ ਆ, ਪਰ ਅਗਲੇ ਸੀਜ਼ਨ ਲਈ ਫਿਰ ਸਮੱਸਿਆ ਤਿਆਰ ਖੜੀ ਆ। ਸੋ ਫਿਲਹਾਲ ਇਸ ਤਿੱਕੜੀ ਨੂੰ ਜਿਹਨਾਂ ਦਾ ਏਕਾ ਸੀਗਾ ਉਹਨਾਂ ਨੂੰ ਆਸ ਵਿੱਚ ਲੜਾ ਦਿੱਤਾ ਗਿਆ ਆ, ਇੱਕ ਦੂਸਰੇ 'ਤੇ ਬੇਭਰੋਸਗੀ ਖਿਲਾਰ ਦਿੱਤੀ ਗਈ ਆ। ਇਹਦਾ ਨੁਕਸਾਨ ਸਿੱਧਾ ਕਿਸਾਨ ਨੂੰ ਹੀ ਆਉਣਾ ਹੈ। ਪਰ ਇਹਦੇ ਵਿੱਚ ਪਹਿਲਾਂ ਦੇਖੀਏ, ਪਹਿਲਾਂ ਤਾਂ ਇਹ ਹੈਗਾ ਕਿ ਗੋਦਾਮ ਤਾਂ ਖਾਲੀ ਨਹੀਂ। ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਜਿਹੜੇ ਸੈਲਰ ਮਾਲਕ ਆ ਉਹ ਕਹਿ ਰਹੇ ਆ ਵੀ ਪਿਛਲਾ ਝੋਨਾ ਤੁਸੀਂ ਚੱਕਦੇ ਨਹੀਂ। ਉਹ ਇਸ ਕਰਕੇ ਦਲਜੀਤ ਚੱਕ ਹੋਇਆ ਕਿ ਜਿਹੜੀ ਇਹਨਾਂ ਨੇ ਮੱਧ ਮਿੱਥ ਦਿੱਤੀ ਸੀਗੀ ਕਿ ਬਾਹਰ ਨਹੀਂ ਝੋਨਾ ਭੇਜਣਾ। ਉਹ ਵੀ ਚਲੋ ਸਰਕਾਰਾਂ ਦੀ ਵੀ ਰੱਖ ਲਓ ਵੀ ਪਿਛਲਾ, ਜੇ ਆਪਾਂ ਉੱਥੇ ਕਹਿ ਦਈਏ ਵੀ ਸੈਲਰ ਮਾਲਕਾਂ ਦੀ ਵੀ ਆਪਣੀਆਂ ਮੰਗਾਂ ਆ, ਉਹ ਕਹਿੰਦੇ ਆ ਵੀ ਤੁਸੀਂ ਸਾਨੂੰ ਜਿਹੜਾ ਆ ਸਾਡੇ ਇੱਥੇ ਰੱਖਦੇ ਆ, ਤੁਸੀਂ ਕੁਛ ਪਲ ਲਈ ਵੀ ਸਾਡੇ ਕੋਲ ਟਾਈਮ ਹੁੰਦਾ ਵੀ 1 ਮਹੀਨਾ ਰੱਖਣਾ, 2 ਮਹੀਨੇ, ਫਿਰ ਬਾਅਦ ਵਿੱਚ FCI ਜਿੱਦਾਂ ਵੀ ਜੋ ਵੀ ਇਹਨਾਂ ਦਾ ਸਿਸਟਮ ਹੈਗਾ ਉਹ ਕਰੂੰਗਾ, ਪਰ ਉਸ ਤੋਂ ਬਾਅਦ ਤੁਸੀਂ ਪਿਛਲਾ ਝੋਨਾ ਚੱਕਦੇ ਨਹੀਂ, ਸਾਨੂੰ ਸਪੇਸ ਕੋਈ ਨਹੀਂ। ਫਿਰ ਇੱਕ ਹੈਗੀ ਆ ਮੁੱਦਾ ਜਿਹੜਾ ਆਪਣੇ ਜਿਹੜੀ ਵੈਰਾਈਟੀ ਆ ਹਾਈਬ੍ਰਿਡ ਜਿਹੜੀ ਬੀਜੀ ਗਈ ਆ, ਵੀ ਹਾਈਬ੍ਰਿਡ ਜਿਹੜੀ ਤੁਸੀਂ ਬੀਜ ਲੈਂਦੇ ਆ ਉਹ ਬਾਅਦ 'ਚ ਚੱਕ ਨਹੀਂ ਹੁੰਦੀ, ਉਹਦੇ ਬਾਰੇ ਵੀ ਸਰਕਾਰਾਂ ਨੇ ਕੋਈ ਅਜੇ ਤੱਕ ਉਹ ਰੇਟ ਕਾ PR 126 ਦਾ ਬਣਿਆ ਹੋਇਆ, ਉਹ ਵੀ ਨੀਤੀ ਜਿਹੜੀ ਬਣੀ ਨਹੀਂ ਹੋਈ ਜੀ। ਤੇ ਇੱਕ ਹੈਗੀ ਲੇਬਰ ਦੀ ਵੀ ਇੱਥੇ ਆੜ੍ਹਤੀਆਂ ਨਾਲ ਲੇਬਰ ਦੀ ਵੀ ਸਮੱਸਿਆ। ਲੇਬਰ ਵਾਲੇ ਕਹਿੰਦੇ ਆ ਵੀ ਕਿਸਾਨ ਤਾਂ ਕਹਿ ਦਿੰਦੇ ਆ ਵੀ ਸਾਡਾ ਜਿਹੜਾ ਭਾਅ ਵਧਾਓ, ਆੜ੍ਹਤੀਆ ਵੀ ਕਹਿ ਦਿੰਦਾ ਸਾਡਾ ਭਾਅ ਵਧਾਓ, ਸੈਲਰ ਮਾਰਕ ਵੀ ਕਹਿ ਦਿੰਦਾ ਆ ਵੀ ਅਸੀਂ ਵੀ ਸਾਡੀ ਵੀ ਜੀਵਿਕਾ ਇਹਦੇ ਨਾਲ ਹੀ ਹੈਗੀ ਆ, ਸਾਡੇ ਬਾਰੇ ਕੋਈ ਗੱਲ ਨਹੀਂ ਕਰਦਾ। ਸੋ ਮੇਰੇ ਖਿਆਲ ਦੇ ਵਿੱਚ ਤਾਂ ਜਿਹੜੇ ਆਪਣੇ ਬੁੱਧੀਜੀਵੀ ਆ, ਖੇਤੀ ਬੁੱਧੀਜੀਵੀ, ਉਹਨਾਂ ਨੇ ਇਹ ਕਿਹਾ ਆਹ ਵਾਲਾ ਸੀਜ਼ਨ ਔਖੇ ਸੌਖੇ ਕੋਈ ਨਿਕਾਲ ਲਓ, ਹਫ਼ਤੇ ਡੇਢ ਹਫ਼ਤੇ ਤੱਕ ਇਹ ਨਿਕਲ ਜਾਣਾ ਆ ਕਿਉਂਕਿ ਗੋਦਾਮ ਉੱਧਰ ਖਾਲੀ ਹੋ ਰਹੇ ਆ, ਪਰ ਅਗਲਾ ਸੀਜ਼ਨ ਆਉਣ ਤੋਂ ਪਹਿਲਾਂ ਚਾਹੇ ਉਹ ਕਣਕ ਦਾ ਹੀ ਸੀਜ਼ਨ ਆਉਣਾ ਆ, ਤੁਸੀਂ ਕਿਸਾਨ, ਆੜ੍ਹਤੀਏ ਅਤੇ ਸੂਬਾ ਸਰਕਾਰ ਇੱਕ ਸਿਰ ਹੋ ਕੇ ਸ਼ੈਲਰ ਮਾਲਕਾਂ ਦੇ ਨਾਲ ਜੁੜ ਕੇ ਇੱਕ ਵਾਰ ਆਸ ਵਿੱਚ ਬੈਠ ਕੇ ਗੱਲ ਕਰੋ। ਪਹਿਲਾਂ ਤਾਂ ਆਪਣਾ ਤਾਣਾ ਬਾਣਾ ਸੈੱਟ ਕਰੋ, ਫਿਰ ਹੀ ਤੁਸੀਂ ਜਾ ਕੇ ਕੇਂਦਰ ਨੂੰ ਕੋਈ ਆਪਣਾ ਪ੍ਰਪੋਜ਼ਲ ਦਓਗੇ। ਪਰ ਉਹਦੇ ਵਿੱਚ ਇੱਦਾਂ ਨਾ ਕਿ ਇਹਨਾਂ ਦੀਆਂ ਯੂਨੀਅਨਾਂ ਵੀ ਬਹੁਤ ਆ, ਕਿਸਾਨ ਯੂਨੀਅਨ ਜੇ ਆਪਾਂ ਰੱਖ ਲਈਏ 40 ਦੇ ਕਰੀਬ ਇਹਨਾਂ ਦੀਆਂ ਬਣਦੀਆਂ, ਹੁਣ ਹੋਰ ਵੀ ਜ਼ਿਆਦਾ ਵੱਧ ਗਈਆਂ। ਹੁਣ ਉਹ ਜਦੋਂ ਇੰਨੇ ਬੰਦੇ ਆ ਉਹਦੇ ਵਿੱਚ ਇੱਕ ਜੀ ਕਹਿ ਦਿੰਦਾ ਇੱਕ ਤਾਂ ਧਿਰ ਮੰਨ ਗਈ ਆ ਜੀ, ਦੂਜੀ ਨਹੀਂ ਮੰਨਦੀ, ਜੇ ਦੂਜੀ ਮੰਨੀ ਆ ਜੀ ਤੀਜੀ ਨਹੀਂ ਮੰਨਦੀ। ਸਰਕਾਰਾਂ ਦੇ ਨਾਲ ਹਰ ਸਾਲ ਬਹਿੰਦੇ ਆ ਇਹ ਸੈਲਰ ਮਾਰਕ, ਫਿਰ ਵੀ ਕੁਛ ਨਾ ਕੁਛ ਕੱਢ ਕੇ ਲੈ ਜਾਂਦੇ ਆ ਉਹਨਾਂ ਦੀਆਂ ਹੜਤਾਲਾਂ, ਕਿਉਂਕਿ ਸਰਕਾਰਾਂ ਦਾ ਸਿੱਧਾ ਉਹਨਾਂ 'ਤੇ ਡਿਪੈਂਡੈਂਸੀ ਹੈਗੀ ਆ। ਹੁਣ ਉਹ ਤਾਂ ਮੰਨ ਲੈਂਦੇ ਆ, ਪਰ ਜਦੋਂ ਇਹਨਾਂ ਦੀ ਆਉਂਦੀ ਆ ਕਿਸਾਨ ਯੂਨੀਅਨ, ਕਿਉਂਕਿ ਉਹਨਾਂ ਦੇ ਹਰ ਇੱਕ ਦਾ ਵੱਖਰਾ ਸਟੈਂਡ ਹੈਗਾ, ਕਿਸੇ ਦਾ ਕੁਛ ਆ ਕਿਸੇ ਦਾ ਕੁਛ ਆ। ਪਹਿਲਾਂ ਤਾਂ ਇਹ ਆ ਵੀ ਇਹ ਇਕੱਠੇ ਹੋ ਕੇ, ਹੁਣ ਦੇਖੋ ਇਹ ਇਕੱਠੇ ਹੋ ਕੇ ਉੱਥੇ ਧਰਨੇ ਦੇ ਉੱਤੇ ਗਏ ਸੀ ਅਤੇ ਉਹਦੇ ਕੁਛ ਰਿਜ਼ਲਟ ਵੀ ਇਹ ਲੈ ਕੇ ਆਏ ਆ ਜਦੋਂ ਦਿੱਲੀ ਦਾ ਧਰਨਾ ਸੀ। ਹੁਣ ਇਹਦਾ ਜਿਹੜੇ ਧਰਨੇ ਜਿੰਨੇ ਵੀ ਹੈਗੇ ਆ, ਕੋਈ ਕਿਤੇ ਲਾ ਕੇ ਬੈਠਾ, ਕੋਈ ਕਿਤੇ ਲਾ ਕੇ ਬੈਠਾ, ਆਮ ਜਿਹੜੀ ਜਨਤਾ ਆ ਉਹ ਵੀ ਖੱਜਲ ਖੁਆਰ ਹੋ ਰਹੀ ਆ। ਹੁਣ ਦੀ ਧਰਨਿਆਂ ਦੀ ਸਮੱਸਿਆ ਦਲਜੀਤ ਜੀ ਇਹ ਆ ਰਹੀ ਆ ਜੀ ਕਿਉਂਕਿ ਇਹ ਫੈਸਟੀਵਲ ਸੀਜ਼ਨ ਚੱਲ ਰਿਹਾ ਆ। ਜਿਹੜਾ ਵਪਾਰੀ ਵਰਗ ਆ ਉਹਨੂੰ ਹੁੰਦਾ ਕਿ ਜੇ ਅਸੀਂ 1-1.5 ਮਹੀਨਾ ਜੇ 'ਚ ਪੈਸੇ ਨਾ ਬਣਾਏ ਅਸੀਂ ਵੀ ਕੰਗਾਲੀ ਵੱਲ ਜਾਣਾ ਆ। ਇੱਕ ਧੜਾ ਕੇ ਕਹਿੰਦਾ ਕਿ ਅਸੀਂ ਮਾਨ ਸਾਹਿਬ ਨਾਲ ਮੀਟਿੰਗ ਕਰ ਲਈ ਆ, CM ਨਾਲ ਮੀਟਿੰਗ ਹੋ ਗਈ ਆ, ਅਸੀਂ 4 ਘੰਟਿਆਂ ਤੱਕ ਦਾ ਧਰਨਾ ਲਾਉਣ ਤੋਂ ਬਾਅਦ ਅਸੀਂ ਉੱਠ ਰਹੇ ਹਾਂ ਵੀ ਸਾਡੀ ਗੱਲਬਾਤ ਹੋ ਗਈ ਆ। ਦੂਜੀਆਂ 2 ਧਿਰਾਂ ਆਉਣੀਆਂ ਆ, ਉਹ 4 ਰਸਤੇ ਹੀ ਬੰਦ ਕਰ ਦਿੰਦੀਆਂ ਹਾਈਵੇ ਦੇ, ਅਤੇ ਉੱਥੇ ਲੋਕ ਪਰੇਸ਼ਾਨ ਹੁੰਦੇ ਆ ਵੀ ਇਹ ਕਿਹੋ ਜਿਹੇ ਤੁਸੀਂ ਧਰਨੇ ਲਾ ਰਹੇ ਹੋ ਜੇ ਤੁਸੀਂ ਹਟਦੇ ਨਹੀਂ ਹੈਗੇ। ਉਹਦੇ ਨਾਲ ਕੀ ਹੈ ਕਿ ਆਮ ਲੋਕਾਂ ਦਾ ਯੂਨੀਅਨਾਂ ਤੋਂ ਵਿਸ਼ਵਾਸ ਉੱਠਦਾ ਜਾ। ਕਿਸਾਨਾਂ ਦੀ ਤਾਂ ਆਪਾਂ ਗੱਲ ਸਮੱਸਿਆ ਮੰਨਦੇ ਹਾਂ ਵੀ ਕਿਸਾਨਾਂ ਦਾ ਜਿਹੜਾ ਇਹ ਹੱਲ ਜ਼ਰੂਰ ਹੋਣਾ ਚਾਹੀਦਾ ਵੀ ਇਕੋਨਮੀ ਦਾ ਇੱਕ ਮੇਨ ਹਿੱਸਾ। ਸਾਨੂੰ ਤਾਂ ਕਿਹਾ ਹੀ ਜਾਂਦਾ ਵੀ ਖੇਤੀ ਪ੍ਰਧਾਨ ਸਾਡਾ ਸੂਬਾ, ਪਰ ਉਹਦੇ ਵਿੱਚ ਜਿਹੜੀ ਮੇਨ ਇਕੋਨਮੀ ਆ ਸਾਡੇ ਬੜੀ ਰਿਸਪੈਕਟ ਇੱਕ ਹੈਗੀ ਆ ਕਿਸਾਨ ਦੀ, ਬਹੁਤ ਵੱਡੀ ਰਿਸਪੈਕਟ ਆ। ਅਤੇ ਉਹ ਜਿਹੜੀ ਰਿਸਪੈਕਟ ਆ ਜਦੋਂ ਇੱਦਾਂ ਦੇ ਧਰਨੇ ਲੱਗਦੇ ਆ, ਹੁਣ ਕਈ ਵਾਰੀ ਤਾਂ ਉਹ ਯੂਨੀਅਨ ਵਾਲੇ ਆਪਣੇ ਕਰ ਲੈਂਦੇ, ਉਹਦਾ ਕਿਸਾਨ ਦਾ ਆਮ ਨਾਲ ਤਾਂ ਗੁੱਸਾ ਕੋਈ ਨਹੀਂ ਹੁੰਦਾ, ਪਰ ਆਮ ਲੋਕਾਂ ਦਾ ਜਿਹੜਾ ਗੁੱਸਾ ਆ ਉਹ ਆਮ ਕਿਸਾਨ ਦੇ ਨਾਲ ਵੀ ਇੱਕ ਤਰੀਕੇ ਦੇ ਨਾਲ ਪਲ ਪਰਿਆ।
ਇਸ ਵਾਰ ਤਾਂ ਹੁਣ ਵੱਧ ਰਿਹਾ ਆ। ਇਹ ਹੁਣ ਕਿਸਾਨ ਜਿਹੜੇ ਆਗੂ ਉਹਨਾਂ ਨੂੰ ਦੇਖਣਾ ਪਊਗਾ ਵੀ ਜਿਹੜਾ ਜਨ ਸਧਾਰਨ ਹੈ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਪੈਣਾ ਆ। ਤੁਸੀਂ ਉਹਨਾਂ ਨੂੰ ਤਕਲੀਫ ਦੇ ਕੇ ਅੱਗੇ ਚੱਲੋਗੇ ਤਾਂ ਤੁਹਾਨੂੰ ਸਮਰਥਨ ਘੱਟ ਮਿਲੂਗਾ ਜੀ। ਤੇ ਅੱਗੇ ਥੋੜ੍ਹੇ ਕੈਨੇਡਾ ਵੱਲ ਵੀ ਜਾਂਦੇ ਆ। ਕੈਨੇਡਾ ਦਾ ਵੀ ਸਿੱਧਾ ਰਾਬਤਾ ਜਿਹੜਾ ਪੰਜਾਬ ਦੇ ਨਾਲ ਆ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਉੱਥੇ ਵੱਸਦੇ ਨੇ। ਅਤੇ ਇਮੀਗ੍ਰੇਸ਼ਨ ਜਿਹੜਾ ਇੱਕ ਮੇਨ ਟੂਲ ਰਿਹਾ ਆ ਇਕੋਨਮੀ ਦੇ ਵਾਸਤੇ ਕੈਨੇਡਾ ਦੀ, ਅਤੇ ਜਸਟਿਨ ਟਰੂਡੋ ਦੀ ਸਰਕਾਰ ਦਾ ਇਹ ਮੇਨ ਮੋਟਿਵ ਰਿਹਾ ਆ ਵੀ ਵੱਧ ਤੋਂ ਵੱਧ ਇਮੀਗਰੈਂਟ ਉੱਥੇ ਲਿਆਂਦੇ ਜਾਣ ਅਤੇ ਲਿਆ ਕੇ ਉਹਦੀ ਜਿਹੜੀ ਇਕੋਨਮੀ ਆ ਉਹਦੇ ਵਿੱਚ ਜਿਹੜੀ ਭਾਈਵਾਲੀ ਬਣਾਈ ਜਾਵੇ। ਪਰ ਹੁਣ ਜਸਟਿਨ ਟਰੂਡੋ ਨੇ ਇੱਕ ਪਲਟੀ ਮਾਰੀ ਆ ਆਪਣੀਆਂ ਪੁਰਾਣੀਆਂ ਪੋਲਿਸੀਜ਼ ਤੋਂ। ਹੁਣ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਆ ਵੀ ਇੱਥੇ ਸਾਡੇ ਜਿਹੜੇ ਸੋਸ਼ਲ ਸਿਸਟਮ ਹੈਗਾ ਆ, ਸਾਡਾ ਜਿਹੜਾ ਹੈਲਥ ਸਿਸਟਮ ਹੈਗਾ ਆ, ਸਾਡਾ ਐਜੂਕੇਸ਼ਨ ਸਿਸਟਮ ਹੈਗਾ, ਜਾਂ ਸਾਡੇ ਜਿਹੜੇ ਪਬਲਿਕ ਟਰਾਂਸਪੋਰਟ ਦੇ ਸਿਸਟਮ ਹੈਗੇ ਆ, ਉਹਨਾਂ ਉੱਤੇ ਉਹ ਸਾਂਭ ਨਹੀਂ ਰਹੇ ਇਮੀਗਰੈਂਟਸ ਨੂੰ, ਜਾਂ ਕਹਿ ਲਓ ਕਿ ਸਾਡਾ ਜਿਹੜਾ ਉਹ ਢਾਂਚਾ ਬਣਿਆ ਹੋਇਆ ਆ ਵੱਧ ਰਹੀ ਪਾਪੂਲੇਸ਼ਨ ਦੇ ਨਾਲ ਥੋੜ੍ਹੇ ਜਿਹਾ ਅਸੀਂ ਖੱਜਲ ਖੁਆਰ ਹੋ ਰਹੇ ਹਾਂ। ਇਸ ਕਰਕੇ ਉਹਨਾਂ ਨੇ ਇਮੀਗ੍ਰੇਸ਼ਨ ਦੀਆਂ ਪੋਲਿਸੀਜ਼ ਦੇ ਬਾਰੇ ਮੁੜ ਵਿਚਾਰ ਦਾ ਫੈਸਲਾ ਲਿਆ ਆ, ਕੱਟ ਆਫ ਕਰਨ ਦੀ ਥੋੜ੍ਹਾ ਜਿਹਾ ਫੈਸਲਾ ਲਿਆ ਉਹਨਾਂ ਨੇ। ਕੀ ਸੋਚਦੇ ਹੋ ਲਸਾੜਾ ਸਾਹਿਬ ਇਹਦੇ ਬਾਰੇ? ਬਿਲਕੁਲ, ਕੈਨੇਡਾ ਦੇ ਸੰਦਰਭ ਦੇ ਵਿੱਚ ਨਾ ਦੋ ਮਸਲੇ ਨਾਲੋਂ ਨਾਲ ਚੱਲ ਰਹੇ ਆ ਜੀ। ਨਿਪਟਾਰਾ ਕੋਈ ਨਹੀਂ, ਲੇਕਿਨ ਇਹ ਦੋਨੇ ਮਸਲਿਆਂ ਦਾ ਜਿਹੜੇ ਫਿਊਚਰ ਦੇ ਕਹਿੰਦੇ ਹੁੰਦੇ ਨਾ ਵੀ ਜਿਹੜੀ ਬੰਦਾ ਜਦੋਂ ਫੋਰਕਾਸਟਿੰਗ ਕਰਦਾ ਵੀ ਇਹਦੇ ਪ੍ਰਭਾਵ ਕਿਤੇ ਪੈਣੇ ਆ ਪੂਰੇ ਭਾਰਤ 'ਤੇ ਜਾਂ ਕੈਨੇਡਾ 'ਤੇ ਜਿਹੜੇ ਪੈਣੇ ਹੀ ਆ। ਸਭ ਤੋਂ ਪਹਿਲਾਂ ਨਾ ਪੰਜਾਬ ਉਹਦੇ ਵਿੱਚ ਗਰਸਿਆ ਜਾਣਾ ਹੈ। ਅਸੀਂ ਦੂਸਰੇ ਵਿਸ਼ੇ 'ਤੇ ਨਹੀਂ ਗੱਲ ਕਰਦੇ, ਆਪਾਂ ਜਿਹੜਾ ਪ੍ਰਵਾਸ ਦਾ ਆ, ਕਿਉਂਕਿ ਕੈਨੇਡਾ ਤੋਂ ਬਹੁਤ ਜ਼ਿਆਦਾ ਪ੍ਰਵਾਸ ਹੁੰਦਾ, ਖਾਸ ਕਰਕੇ ਸਟੂਡੈਂਟ ਦਾ ਅਤੇ ਖਾਸ ਜਿਹੜੇ ਆਪਾਂ PR ਲਈ ਜਾਂਦੇ ਹਾਂ ਜਾਂ ਕੋਈ ਵਰਕ ਪਰਮਿਟ ਲਈ ਜਾਂਦੇ ਹਾਂ। ਵੈਸੇ ਹੁਣ ਤੱਕ ਜੇ ਆਪਾਂ 20-25 ਸਾਲ ਵੀ ਚੱਕ ਲਈਏ ਪਿਛਲੇ, ਉਹਦੇ ਵਿੱਚ ਸਾਨੂੰ ਐਂ ਲੱਗਦਾ ਸੀਗਾ ਵੀ ਜਿਹੜੀ ਕੈਨੇਡਾ ਸਰਕਾਰ ਆ ਵੀ ਪ੍ਰਵਾਸੀਆਂ ਦੇ ਲਈ ਆਪਣੇ ਦਰਵਾਜ਼ੇ ਐਨ ਖੁੱਲ੍ਹੇ ਰੱਖਦੀ ਆ, ਵੀ ਜਿਹੜੀ ਉਧਾਰ ਦੀ ਨੀਤੀ ਆ ਵੀ ਆਓ ਅਸੀਂ ਤੁਹਾਨੂੰ ਵਧੀਆ ਇਨਵਾਇਰਮੈਂਟ ਦਿੰਦੇ ਹਾਂ ਅਤੇ ਸਾਡੇ ਕੋਲ ਆ ਕੇ ਰਹੋ ਪੱਕੇ ਤੌਰ 'ਤੇ। ਹੁਣ ਇਹਦੇ ਕਾਰਨ ਕੀ ਹੋ ਸਕਦੇ ਆ ਕਿ ਇੱਕਦਮ ਹੀ ਜਿਹੜਾ ਜਸਟਿਨ ਟਰੂਡੋ PM ਆ ਉਹਨੇ ਇੱਕਦਮ ਹੀ ਫੈਸਲਾ ਆਪਣਾ ਬਦਲ ਲਿਆ ਆ, ਔਰ ਸਖਤ ਸ਼ਬਦਾਂ ਦੇ ਵਿੱਚ ਉਹ ਕਹਿ ਰਿਹਾ ਕਿ ਅਸੀਂ ਦੇਸ਼ ਵਿੱਚ ਪ੍ਰਵਾਸੀਆਂ ਦੀ ਗਿਣਤੀ ਨੂੰ ਸੀਮਿਤ ਕਰਨਾ, ਯਾਨੀ ਕਿ ਉਹਨੇ ਸੀਮਿਤ ਸ਼ਬਦ ਕਹਿ ਦਿੱਤਾ ਆ। ਸੀਮਿਤ ਕਹਿ ਲਓ ਜਾਂ ਘਟਾਉਣਾ। ਮੈਂ ਤੈਨੂੰ ਵੈਸੇ ਸੀਮਿਤ ਨਹੀਂ ਕਹਾਂਗਾ, ਕਿਉਂਕਿ ਸੀਮਿਤ ਥੋੜ੍ਹਾ ਰਾਜਨੀਤਿਕ ਜਿਹਾ ਸ਼ਬਦ ਹੋ ਜਾਂਦਾ। ਘਟਾਉਣਾ, ਹੁਣ ਘਟਾਉਣ ਦਾ ਇਹਦੇ ਵਿੱਚ ਦਲਜੀਤ ਜੀ ਕਿਆ ਮਤਲਬ ਬਣਦਾ ਆ? ਦੋ ਤਿੰਨ ਡਾਟੇ ਲੈ ਕੇ ਆਉਣਾ ਮੈਂ ਕਿ ਕੈਨੇਡਾ ਦੇ ਵਿੱਚ PR ਟੀਚਿਆਂ ਲਈ ਜਿਹੜੀ ਕਟੌਤੀ ਕੀਤੀ ਆ, ਜੇ ਆਪਾਂ ਪੁਰਾਣੇ ਟੀਚੇ ਚੱਕੀਏ, ਜੇ ਆਪਾਂ ਪੁਰਾਣਾ ਡਾਟਾ ਚੱਕੀਏ, ਉਹਦੇ ਵਿੱਚ ਆਪਾਂ ਕਹਿੰਦੇ ਹਾਂ ਜੀ ਉਹਨਾਂ ਨੇ 2025 ਦੇ ਲਈ ਕੀ ਰਾਖਵਾਂ ਰੱਖਿਆ ਸੀ। ਉਹਨਾਂ ਦਾ ਟੀਚਾ ਸੀਗਾ ਕਿ 5 ਲੱਖ ਬੰਦਾ ਅਸੀਂ PR ਕਰਨਾ ਹੀ ਕਰਨਾ ਆ। ਫਿਰ 2026 ਦੇ ਲਈ ਵੀ ਉਹਨਾਂ ਨੇ 5 ਲੱਖ ਬਣਾ ਕੇ ਰੱਖਿਆ ਸੀਗਾ, ਅਤੇ 2027 ਦਾ ਹਜੇ ਉਹਨਾਂ ਨੇ ਡਿਜ਼ਾਈਨ ਨਹੀਂ ਕੀਤਾ ਸੀਗਾ, ਹੋ ਸਕਦਾ ਵਧਾ ਦਿੰਦੇ। ਲੇਕਿਨ ਇੱਕਦਮ ਹੀ ਇਹ ਟਰਨਿੰਗ ਪੁਆਇੰਟ ਆ ਗਿਆ। ਉਹਨਾਂ ਨੇ ਕਿਹਾ ਵੀ ਨਹੀਂ, 2025 ਦੇ ਵਿੱਚ 5 ਲੱਖ ਨਹੀਂ, ਅਸੀਂ 3,95,000 ਕਰਾਂਗੇ। ਸੋ ਇਹਨੂੰ ਸੀਮਿਤ ਕਰਨਾ ਕਹਿਣਾ ਕਿ ਕਟੌਤੀ ਕਹਿਣੀ, ਮੈਨੂੰ ਲੱਗਦਾ ਕਟੌਤੀ ਕਹਿਣਾ ਜ਼ਿਆਦਾ ਜਾਇਜ਼ ਆ। 2026 ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ 3,95,000 ਨਹੀਂ, 3,80,000 ਬੰਦਾ PR ਕਰਨਾ ਆ। ਅਤੇ 2027 ਦੇ ਵਿੱਚ ਉਹਨਾਂ ਨੇ 80 ਤੋਂ ਵੀ 1000 ਤੋਂ ਘੱਟ ਕਰਕੇ 3,65,000 'ਤੇ ਲਿਆਂਦਾ। ਹੁਣ ਇਸ ਸਾਰੇ ਦੇ ਵਿੱਚ ਇਹਦੇ ਰੀਜ਼ਨ ਕੀ ਹੋ ਸਕਦੇ ਆ? ਪਹਿਲੀ ਗੱਲ ਤਾਂ ਟਰੂਡੋ ਨੇ ਜੋ ਮੈਨੂੰ ਲੱਗਦਾ ਕਿ ਜਿਹੜੀਆਂ ਟਰੂਡੋ ਦੀਆਂ 2 ਪਿਛਲੀਆਂ ਟਰਮ ਰਹੀਆਂ ਆ, ਉਹ ਇਸ ਟਾਈਮ ਬੜੀ ਸਖਾਲੀ ਜਗ੍ਹਾ 'ਚ ਨਹੀਂ ਹੈਗੀਆਂ, ਕਿਉਂਕਿ ਜੋ ਉਹਨਾਂ ਦੇ ਭਾਈਵਾਲ ਜਿਹੜੇ ਆਪਣੇ ਆ ਉਹਨਾਂ ਦੇ ਨਾਲ ਵੀ ਇਹਨਾਂ ਦੇ ਰਾਬਤੇ ਟੁੱਟ ਚੁੱਕੇ ਆ, ਉਹ ਅਲੱਗ ਹੋ ਗਏ ਆ। ਸ਼ਾਇਦ ਇਹ ਸੋਚ ਕੇ ਅਲੱਗ ਹੋ ਗਏ ਆ ਵੀ ਡੁੱਬਦੀ ਬਿੜਦੀ ਚੱਲ ਕੱਲ੍ਹ ਹੀ ਸਵਾਰ ਹੋਣਾ, ਪਹਿਲਾਂ ਦੇਖ ਲਈਏ ਨਜ਼ਾਰੇ ਕੀ ਆ। ਹੋ ਸਕਦਾ ਜਿੱਤ ਜਾਣ ਅਤੇ ਹੱਥ ਵੀ ਉਹਨਾਂ ਦੇ ਆਪਸ ਵਿੱਚ ਮਿਲੇ ਜਾਣੇ ਆ। ਹੁਣ ਇਹਨਾਂ ਨੇ ਜੇ ਟਰਨਿੰਗ ਪੁਆਇੰਟ ਲਿਆ ਤਾਂ ਇਹਨਾਂ ਨੇ 4-5 ਚੀਜ਼ਾਂ ਨਾਲ ਕੋਸ਼ਿਸ਼ ਕੀਤੀ ਆ, ਜਿਹੜੀ ਉੱਥੇ ਦੀ ਜਿਹੜੀ ਸਿਟੀਜ਼ਨ ਨੇ, ਉੱਥੇ ਦੇ ਜਿਹੜੇ ਮੂਲ ਵਾਸੀ ਆ, ਉਹਨਾਂ ਨੂੰ ਸੰਤੁਸ਼ਟ ਕਰਨ ਦੀ। ਉਹਦਾ ਮੈਨੂੰ ਓਵਰਆਲ ਤਾਂ ਇਹੀ ਲੱਗਦਾ ਕਿ ਤੁਸੀਂ ਸਾਡੇ 'ਤੇ ਭਰੋਸਾ ਕਰੋ, ਅਸੀਂ ਦੇਸ਼ ਨੂੰ ਚੰਗੇ ਪਾਸੇ ਲੈ ਕੇ ਜਾਵਾਂਗੇ, ਤੁਹਾਡਾ ਖਿਆਲ ਰੱਖਾਂਗੇ ਅਤੇ ਤੁਸੀਂ ਸਾਨੂੰ ਵੋਟ ਦੇ ਦਿਓ। ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਕਿ ਜ਼ਿਆਦਾ ਤਾਦਾਦ ਵੱਧ ਗਈ ਪ੍ਰਵਾਸੀਆਂ ਦੇ, ਇਹਨਾਂ ਜਿਹੜੀਆਂ ਸਮਾਜਿਕ ਸਹੂਲਤਾਂ ਹੈ ਨਾ, ਉਹ ਹਰੇਕ ਨੂੰ ਨਾ ਸਮੇਂ ਸਿਰ ਪਹੁੰਚ ਨਹੀਂ ਰਹੀਆਂ। ਅਤੇ ਉਹਦੇ ਵਿੱਚ ਤਾਂ ਐਗਜ਼ਾਮਪਲਸ ਆ ਰਹੀਆਂ ਕਿ ਹਸਪੀਟਲਾਂ ਦੇ ਵਿੱਚ ਲੰਮੀਆਂ ਲਾਈਨਾਂ, ਜਾਂ ਜਿਹੜੇ ਮੇਜਰ ਇਲਾਜ ਕਰਾਉਣੇ ਆ ਉਹਨਾਂ ਦੇ ਲਈ ਤੁਹਾਨੂੰ ਵੇਟਿੰਗ ਬਹੁਤ ਪੈ ਰਹੀ ਆ। ਜੀ, ਘਰਾਂ ਦਾ ਬੜਾ ਬੁਰਾ ਹਾਲ। ਹਾਊਸਿੰਗ ਕ੍ਰਾਈਸਿਸ ਕਹਿੰਦੇ ਇਹਨਾਂ ਕਰਕੇ ਬਹੁਤ ਆ ਗਿਆ। ਉਹ ਬਈ ਪਹਿਲਾਂ ਸੋਚਣਾ ਸੀਗਾ, ਤੁਸੀਂ ਉਸ ਹਿਸਾਬ ਨਾਲ ਪਲਾਨ ਨਹੀਂ ਕੀਤਾ। ਚਲੋ ਉਹਨਾਂ ਨੇ ਗਣਾ ਦਿੱਤਾ ਕਿ ਹਾਊਸਿੰਗ ਖਰਚੇ ਹੋ ਗਿਆ। ਇੱਕ ਕਹਿੰਦੇ ਵੀ ਓਵਰਆਲ ਜਿਹੜੀ ਥੋੜ੍ਹਾ ਵਰਲਡ ਦੇ ਵਿੱਚ ਇਨਫਲੇਸ਼ਨ ਵਗੈਰਾ ਵੀ ਖਰਚੇ ਵੀ ਵੱਧ ਗਏ ਆ, ਉੱਪਰ ਹਾਊਸਿੰਗ ਕਰਕੇ ਉਹ ਬੰਦੇ ਜਾਨੀ ਥੋੜ੍ਹੇ ਗਰਸੇ ਜ਼ਿਆਦਾ ਗਏ ਆ। ਹੋਰ ਉਹਨਾਂ ਨੇ ਕਿਹਾ ਵੀ ਸਾਨੂੰ ਐਂ ਲੱਗਦਾ ਵੀ ਲੋਕ ਜਿਹੜੇ ਉੱਥੇ ਸਿਟੀ ਜਾਂਦੇ ਨਾ ਸਾਡੇ ਵਿਰੁੱਧ ਹੋ ਗਿਆ, ਕਿਉਂਕਿ ਪਿਛਲੇ 25 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਇੱਦਾਂ ਹੋਇਆ ਕਿ ਇੱਕ ਸਰਕਾਰ ਨੇ ਆਪਣੀ ਕਹੀ ਹੋਈ ਗੱਲ ਤੋਂ ਨਾ ਯੂ ਟਰਨ ਲੈ ਲਿਆ ਕਿ ਨਹੀਂ ਅਸੀਂ ਤਾਂ ਪ੍ਰਵਾਸੀ ਰੋਕਣੇ ਹੀ ਰੋਕਣੇ ਆ। ਜਦ ਕਿ ਇਹ ਤੋਂ 25 ਸਾਲ ਪਹਿਲਾਂ ਦੀ ਆਪਾਂ ਗੱਲ ਕਰੀਏ ਕਦੀ ਗੱਲ ਹੀ ਨਹੀਂ ਹੋਈ ਹੈਗੀ, ਉਹ ਵੈਲਕਮ ਹੀ ਕਰਦੇ ਸੀਗੇ। ਚੋਣਾਂ ਅੱਗੇ ਹੈਗੀਆਂ ਹੀ ਆ, ਇਹ ਵੀ ਇੱਕ ਵੱਡਾ ਰੀਜ਼ਨ ਹੋ ਸਕਦਾ ਆ। ਅਤੇ ਜੇ ਆਪਾਂ ਕਹੀਏ ਵੀ 2025 ਤੱਕ ਕਿੰਨੀ ਕਟੌਤੀ ਹੋਊਗੀ, ਤਾਂ ਓਵਰਆਲ ਜਿਹੜੀ ਕਟੌਤੀ ਆ 21% ਦੀ ਕਟੌਤੀ ਬਣਦੀ ਆ। ਅਤੇ ਇਹਦਾ ਮਤਲਬ
ਜਿਹੜੀ ਫਿਰ ਉੱਥੇ ਦੇ ਜਿਹੜੇ ਲੋਕ ਸੀਗੇ, ਜਿਹੜੇ ਮੂਲ ਵਾਸੀ ਆ ਜਾਂ ਸਿਟੀਜ਼ਨ ਆ, ਉਹ ਸ਼ਾਇਦ ਭਰੋਸਾ ਗਵਾ ਰਹੇ ਸੀਗੇ ਟਰੂਡੋ ਦੇ ਇਮੀਗ੍ਰੇਸ਼ਨ ਸਿਸਟਮ ਦੇ ਉੱਪਰ ਜੀ। ਇਸ ਕਰਕੇ ਉਹਨਾਂ ਨੇ ਇਹ ਸਖਤ ਐਕਸ਼ਨ ਲਏ ਆ ਜੀ। ਤੇ ਅੱਗੇ ਗੱਲ ਕਰਦੇ ਹਾਂ, ਲਾਰੈਂਸ ਬਿਸ਼ਨੋਈ ਬੜਾ ਛਾਇਆ ਹੋਇਆ ਅੱਜ ਕੱਲ੍ਹ, ਚਾਹੇ ਉਹ ਸਲਮਾਨ ਖਾਨ ਦਾ ਹਮਲਾ ਹੋਵੇ ਤੇ ਚਾਹੇ ਅੱਜ ਕੱਲ੍ਹ ਪੱਪੂ ਯਾਦਵ ਨੂੰ ਵੀ ਘੇਰਿਆ, ਤੇ ਇਹ 'ਤੇ ਵੀ ਕਾਫੀ ਵਾਦ ਵਿਵਾਦ ਰਹੇ ਆ ਕਿ ਕੁਛ ਤਾਂ ਇਹ ਸੋਚਦੇ ਆ ਵੀ ਲਾਰੈਂਸ ਬਿਸ਼ਨੋਈ ਇੰਨਾ ਸਿਰ ਕੱਢਵਾਂ ਕਿੱਦਾਂ ਹੋ ਗਿਆ ਜੇਲ੍ਹ ਦੇ ਵਿੱਚ ਬੈਠਾ ਹੀ ਜੀ ਕਿ ਜਿਹੜੇ ਇੱਥੇ ਦੀਆਂ ਏਜੰਸੀਜ਼ ਆ ਇਹਨਾਂ ਦੀ ਸਹਾਇਤਾ ਤੋਂ ਬਿਨਾਂ ਕਿੱਦਾਂ ਕੰਮ ਇਹ ਕਰੀ ਜਾਂਦਾ, ਕਿੱਦਾਂ ਦਾ ਸਟਰਕਚਰ ਹੈਗਾ। ਅਤੇ ਮੈਂ ਮੇਨ ਮੀਡੀਆ ਵੀ ਉੱਥੇ ਦਾ ਦੇਖ ਰਿਹਾ ਸੀ ਇੰਡੀਆ ਦਾ, ਉਹਦੇ ਵਿੱਚ ਵੀ ਇੱਕ ਉਹਨੂੰ ਹੀਰੋ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਆ। ਅਤੇ ਲਾਰੈਂਸ ਬਿਸ਼ਨੋਈ ਬਾਰੇ ਕੀ ਖਬਰ ਆ? ਦਲਜੀਤ ਜੀ, ਜਿਹੜਾ ਲਾਰੈਂਸ ਸ਼ਬਦ ਆ ਨਾ, ਇਹ ਵੈਸੇ ਤਾਂ ਕਿਸੇ ਦੇ ਨਾਲ ਸ਼ਾਇਦ ਲਾਰੈਂਸ ਨੂੰ ਘੱਟੇ ਲੱਗਦਾ ਇੰਡੀਆ ਦੇ ਵਿੱਚ। ਵੈਸੇ ਤਾਂ ਇਹ ਵੈਸਟਰਨ ਨਾਂ ਹੈਗਾ, ਪੰਜਾਬੀ ਬੰਦਾ ਸੀਗਾ ਇਹ, ਅਤੇ ਇਹ ਹੁਣ ਲਾਰੈਂਸ ਬਿਸ਼ਨੋਈ ਕਿੱਦਾਂ ਬਣ ਗਏ, ਇਹ ਤਾਂ ਬਹੁਤ ਹੁਣ ਪੁਰਾਣੀਆਂ ਗੱਲਾਂ ਹੋ ਗਈਆਂ। ਲੇਕਿਨ ਅੱਜ ਜੇ ਉੱਦਾਂ ਓਵਰਆਲ ਆਪਾਂ ਨਿਗਾਹ ਮਾਰੀ, ਬਿਸ਼ਨੋਈ ਸ਼ਬਦ ਹੈਗਾ ਆ, ਕਰੈਕਟਰ ਦੇ ਵਿੱਚ ਵੀ ਬਿਸ਼ਨੋਈ ਹੈਗੇ ਆ। ਤੇ ਬਿਸ਼ਨੋਈ ਤਾਂ ਪੂਰੀ ਕੌਮ ਆ ਨਾ, ਬਿਸ਼ਨੋਈ ਤਾਂ ਉਹ ਕਈਆਂ ਨੇ ਆਪਣੇ ਨਾਂ ਦੇ ਵਿੱਚ ਬਿਸ਼ਨੋਈ ਹੈਗੇ, ਨੇਚਰ ਨੂੰ ਪੂਜਾ ਕਰਨ ਵਾਲੇ। ਤੇ ਹੁਣ ਅੱਜ ਕੱਲ੍ਹ ਤਾਂ ਜਦੋਂ ਕਿਸੇ ਦਾ ਆਮ ਵੀ ਜਨਰਲ ਪਬਲਿਕ 'ਚ ਬਿਸ਼ਨੋਈ ਨਾਂ ਲੈ ਦੇਵੇ ਨਾ, ਇੱਕਦਮ ਕੰਨ ਖੜੇ ਹੋ ਜਾਂਦੇ, ਬੰਦਾ ਕਿਤੇ ਉਸੇ ਰੈਂਕ ਦਾ ਤਾਂ ਨਹੀਂ ਹੈਗਾ। ਚਲੋ ਖੈਰ, ਇਹਦੇ ਵਿੱਚ ਕੀ ਸੀਗਾ ਕਿ ਇਸ ਕੇਸ ਦੇ ਵਿੱਚ ਪੰਜਾਬ ਪੁਲਿਸ ਦੀ, ਸੂਬਾ ਸਰਕਾਰ ਦੀ ਬੜੀ ਕਿਰਕਰੀ ਹੋਈ। ਚਲੋ ਸੂਬਾ ਸਰਕਾਰ ਦੀ ਤਾਂ ਬਾਅਦ 'ਚ ਕਿਰਕਰੀ ਹੁੰਦੀ ਹੈ, ਪਹਿਲਾਂ ਪੰਜਾਬ ਪੁਲਿਸ ਦੀ ਬੜੀ ਕਿਰਕਰੀ ਹੋਈ ਆ ਜੀ। ਇਸ ਟਾਈਮ ਬਿਸ਼ਨੋਈ ਦੁਬਾਰਾ ਫਿਰ ਸੁਰਖੀਆਂ 'ਚ ਆ, ਦੋ ਗੱਲਾਂ ਤੋਂ ਦੁਬਾਰਾ ਸੁਰਖੀਆਂ 'ਚ ਆਇਆ ਆ। ਕੁਛ ਅਖਬਾਰੀ ਅਦਾਰਿਆਂ ਨੇ ਉਹ ਚੀਜ਼ਾਂ ਨਸ਼ਰ ਕੀਤੀਆਂ, ਕਿੰਨੀਆਂ ਕੁ ਸੱਚ ਆ ਉਹ ਤਾਂ ਜੇ ਕੋਰਟ ਦੇ ਵਿੱਚ ਟਰਾਇਲ ਦੇ ਲਈ ਜਾਂਦੀਆਂ ਫਿਰ ਇਹ ਪਤਾ ਲੱਗੂਗਾ। ਪਰ ਜਿਸ ਹਿਸਾਬ ਨਾਲ ਉਹਨਾਂ ਨੇ ਲਾਈਨਾਂ ਲਿਖ ਦਿੱਤੀਆਂ ਆ, ਉਸ ਹਿਸਾਬ ਦੇ ਨਾਲ ਤਾਂ ਐਂ ਲੱਗਦਾ ਵੀ ਗੱਲ ਤਾਂ ਕੁਛ ਹੈ। ਜੇ ਲਿਖੀਆਂ ਤਾਂ ਕੋਈ ਨਾ ਕੋਈ ਹੋਏਗਾ, ਨਹੀਂ ਤਾਂ ਇੱਦਾਂ ਤਾਂ ਮਾਨਹਾਨੀ ਦੇ ਅੰਦਰ ਆ ਜਾਣਗੇ। ਪਹਿਲੀ ਗੱਲ, ਜਦੋਂ ਉਹਦੀ ਇੰਟਰਵਿਊ ਲੀਕ ਹੁੰਦੀ ਆ, ਮੀਡੀਆ 'ਚ ਜਾਂਦੀ ਆ, ਤਾਂ ਪੰਜਾਬ ਪੁਲਿਸ ਦਾ ਨੇ ਤਾਂ ਸਿੱਧਾ ਇਹੀ ਕਹਿਤਾ ਸੀਗਾ ਕਿ ਇਹ ਸਾਡੇ ਕਿਸੇ ਜੇਲ੍ਹ ਦੇ ਵਿੱਚ ਕੋਈ ਇੰਟਰਵਿਊ ਵਗੈਰਾ ਨਹੀਂ ਹੋਈ ਹੈਗੀ, ਕਿਉਂਕਿ ਬਿਸ਼ਨੋਈ ਉਦੋਂ ਉਹਨਾਂ ਕੋਲ ਸੀਗਾ ਵੀ ਅਸੀਂ ਤਾਂ ਇਹਨੂੰ ਬਿਲਕੁਲ ਰੱਦ ਕਰਦੇ ਹਾਂ, ਇਹ ਤਾਂ ਕਿਤੇ ਬਾਹਰੋਂ ਬੂਰੋਂ ਪਤਾ ਨਹੀਂ ਕਿਹੜੀ ਹੋਰ ਜੇਲ੍ਹ 'ਚੋਂ ਕਰ ਲਈ, ਪਰ ਪੰਜਾਬ 'ਚੋਂ ਨਹੀਂ ਹੋਈ ਹੈਗੀ। ਥੋੜ੍ਹੀ ਜਿਹੀ ਖਿਚਾਈ ਹੋਈ ਆ, ਫਿਰ ਇਹਨਾਂ ਨੇ ਮੰਨ ਲਿਆ। ਅਤੇ ਜਦੋਂ ਇਹਨਾਂ ਨੇ ਮੰਨ ਲਿਆ, ਫਿਰ ਇਹਨਾਂ ਨੂੰ ਮਾਮਲਾ ਦਰਜ ਕਰਨਾ ਪਿਆ, FIR ਦਰਜ ਕਰਨੀ ਪੈ ਗਈ। FIR ਦਰਜ ਜਦੋਂ ਹੋਈ ਆ, ਉਹ ਉੱਚ ਅਦਾਲਤ ਦੀ ਦਖਲ ਦੇ ਨਾਲ ਹੋਈ ਆ। ਕੇਸ ਉੱਚ ਅਦਾਲਤ ਦੇ ਕੋਲ ਚਲੇ ਗਿਆ। ਉੱਚ ਅਦਾਲਤ ਇਹਨਾਂ ਕੋਲ ਇਹ ਮੰਗਦੀ ਸੀਗੀ ਵੀ ਜੇ ਹੁਣ ਤੁਸੀਂ ਮੰਨੇ ਲਿਆ ਵੀ ਉੱਥੇ ਸਾਰਾ ਕੁਝ ਤੁਹਾਡੀ ਜੇਲ੍ਹ ਦੇ ਵਿੱਚ ਹੀ ਹੋਇਆ ਆ, ਸਾਨੂੰ ਇਹ ਦੱਸੋ ਵੀ ਕਿਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਇਹ ਚੀਜ਼ ਨੂੰ ਅੱਗੇ ਤੋਰਿਆ। ਕੋਈ ਇੱਕ ਬੰਦਾ ਇਹ ਗਲਤੀ ਕਰ ਦੇਵੇ, ਹੋ ਸਕਦਾ ਕਿ ਉਹਨੂੰ ਪੈਸੇ ਦਾ ਲਾਲਚ ਹੋ ਗਿਆ ਹੋਵੇ, ਜਾਂ ਇਹਨਾਂ ਨੇ ਪੈਸੇ ਚਾੜੇ ਹੋਣ। ਵੀ ਇਹ ਇੱਕ ਬੰਦੇ ਦਾ ਕੰਮ ਨਹੀਂ ਹੈਗਾ, ਇਹ ਤਾਂ ਪੂਰੇ ਤੁਹਾਡੇ ਅਫਸਰਸ਼ਾਹੀ ਦੇ ਗਰੋਹ ਦਾ ਕੰਮ ਆ। ਤੁਸੀਂ ਸਾਨੂੰ ਪੂਰੀ ਡਿਟੇਲ ਬਣਾਓ ਕਿ ਤੁਸੀਂ ਇਹਨਾਂ ਦੇ ਉੱਪਰ ਕੀ ਕਾਰਵਾਈਆਂ ਕਰੀਆਂ, ਪਲੱਸ ਸਾਨੂੰ ਦੱਸੋ ਕਿ ਉਸ ਵੇਲੇ ਦਾ SSP ਤੇ SP ਤੇ DGP ਤੱਕ ਇਹਦੇ ਲਈ ਵਚਨਬੱਧ ਬਣਦੀ ਆ, ਜਵਾਬਦੇਹੀ ਬਣਦੀ ਆ। ਸਾਨੂੰ ਦੱਸੋ ਤੁਸੀਂ ਕੀ ਕਰ ਰਹੇ ਆ ਉਸ ਟਾਈਮ ਜਿਹੜੇ ਜੇਲ੍ਹ ਦੇ ਵਿੱਚ ਵੀ ਸੀਗੇ। ਇਹਨਾਂ ਨੇ ਸੋਚਿਆ ਵੀ ਚਲੋ ਮਾੜਾ ਮੋਟਾ ਇੱਧਰ ਉੱਧਰ ਕਰ ਦਿੰਦੇ ਆ। ਇਹਨਾਂ ਨੇ ਉਹ ਬੰਦਿਆਂ ਨੂੰ ਜਿਹੜੇ ਥਰੜੇ ਅਫਸਰ ਸੀਗੇ, SP ਤੋਂ ਵੀ ਥਰੜੇ, ਉਹਨਾਂ ਨੂੰ ਪਬਲਿਕ ਡਿਊਟੀ 'ਤੇ ਲਾ ਦੋ ਦਿੱਤਾ ਵੀ ਚੱਲ ਤੂੰ ਉਹ ਫਲਾਣੇ ਆਫਿਸ ਚੱਲ ਜਾ, ਤੂੰ ਪਬਲਿਕ ਡੀਲ ਨਹੀਂ ਕਰਨੀ ਹੈਗੀ। ਇਹ ਵੀ ਇੱਕ ਜਿੱਦਾਂ ਕਹਿ ਲਓ ਮਜ਼ਾਕ ਹੀ ਹੁੰਦਾ ਆ, ਤੁਹਾਡੀ ਨੌਕਰੀ ਵੀ ਹੈਗੀ ਆ, ਤੁਸੀਂ ਤਨਖਾਹ ਵੀ ਲੈ ਰਹੇ ਹੋ, ਤੁਸੀਂ ਸਾਰਾ ਕੁਝ ਕਰ ਰਹੇ ਹੋ, ਉੱਦਾਂ ਇੱਕ ਖੁੱਡੇ ਲੈਣ 'ਚ ਲੱਗੇ ਹੋਏ ਆ। ਅਤੇ ਅਦਾਲਤ ਨੂੰ ਜਦੋਂ ਇਹ ਫਿਰ ਖਬਰ ਦੁਬਾਰਾ ਮਿਲਦੀ ਆ, ਉਹਨਾਂ ਨੂੰ ਦੁਬਾਰਾ ਫਿਰ ਇਹਨਾਂ ਦੀ ਖਿਚਾਈ ਕਰਦੇ ਆ। ਦੇ ਨਾਲ ਦੀ ਨਾਲ ਇਹਨਾਂ ਦਾ ਇੱਕ ਕੇਸ ਖੁੱਲ੍ਹ ਜਾਂਦਾ ਵੀ ਤੁਸੀਂ, ਤੁਹਾਡਾ ਕੇਸ, ਅਸੀਂ ਤਾਂ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਮੰਗੀ ਆ ਕਿ ਤੁਸੀਂ ਪੈਰਵੀ ਕੀਤੀ ਆ, ਅਤੇ ਪੈਰਵੀ ਕੀ ਕੀਤੀ ਆ, ਅਤੇ ਤੁਸੀਂ ਜਿਹੜੀ ਨੀਵੀਂ ਅਦਾਲਤ ਆ, ਹੇਠਲੀ ਅਦਾਲਤ ਆ, ਉਹਦੇ ਵਿੱਚ ਤੁਸੀਂ ਕੈਂਸਲੇਸ਼ਨ ਦੀ ਪਟੀਸ਼ਨ ਪਾਤੀ ਆ ਕਿ ਇਹ FIR ਕੈਂਸਲ ਕਰ ਦਿਓ। ਫਿਲਹਾਲ ਤਾਂ ਇਹਦੇ ਉੱਪਰ ਹੀ ਸਾਰਾ ਰੌਲਾ ਪੈ ਰਿਹਾ ਸੀਗਾ, ਲੇਕਿਨ ਨਵੇਂ ਖੁਲਾਸੇ ਕੀ ਹੋ ਗਏ ਆ ਕਿ ਹਿੰਦੀ ਦੇ ਅਖਬਾਰ ਆ, 2-3 ਦਿਨ ਪਹਿਲਾਂ ਉਹਨਾਂ ਨੇ ਨਸ਼ਰ ਕੀਤਾ। ਚਲੋ ਨਾਮ ਆਪਾਂ ਨਹੀਂ ਬੋਲਦੇ ਕਿਉਂਕਿ ਪੁਸ਼ਟੀ ਨਹੀਂ ਕਰ ਸਕਦੇ ਵੀ ਸਹੀ ਆ ਕਿ ਕੀ ਆ, ਪਰ ਜੇ ਉਹਨਾਂ ਨੇ ਉਹ ਲਾਈਨਾਂ ਲਿਖੀਆਂ ਤਾਂ ਇਹਦਾ ਮਤਲਬ ਕੋਈ ਨਾ ਕੋਈ ਸਬੂਤ ਤਾਂ ਉੱਤੇ ਹੋਊਗਾ। ਉਹਨਾਂ ਨੇ ਕਿਹਾ ਕਿ ਸਿਰਫ ਤੇ ਸਿਰਫ ਇਹ ਇੰਟਰਵਿਊ ਦਾ ਮਸਲਾ ਨਹੀਂ ਹੈਗਾ, ਇਹ 'ਤੇ ਵੀ ਗੌਰ ਕਰੋ ਕਿ ਪੰਜਾਬ ਪੁਲਿਸ ਨੇ ਉਸ ਰਾਤ ਉਹਨੂੰ ਇੱਕ ਸਪੈਸ਼ਲ ਗੱਡੀ ਦੇ ਵਿੱਚ ਲਿਜਾ ਕੇ ਸਪੈਸ਼ਲ ਕੋਈ ਸ਼ੋਰੂਮ 2 ਵਜੇ ਖਲਾਇਆ ਅਤੇ ਉੱਥੋਂ ਸ਼ਾਪਿੰਗ ਵੀ ਕਰਵਾਈ ਆ। ਇਹ ਕੱਪੜੇ ਤਾਂ ਬਹੁਤ ਵਧੀਆ ਪਾਏ ਹੁੰਦੇ ਹਮੇਸ਼ਾ ਹੀ, ਅਤੇ ਫਿਰ ਉਹ ਫਿਰ ਕਿਸੇ ਸ਼ਾਪਿੰਗ ਦੇ ਵਿੱਚੋਂ ਹੀ ਲਏ ਹੋਣਗੇ। ਅਤੇ ਇਹ ਵਾਲਾ ਫਿਰ ਹੁਣ ਮੁੱਦਾ ਜ਼ਿਆਦਾ ਭਖ ਗਿਆ ਆ। ਅਤੇ ਕੋਰਟ ਨੇ ਫਿਰ ਕਿਹਾ ਕਿ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਤੁਸੀਂ ਹੁਣ ਪਟੀਸ਼ਨ ਪਾਈ ਨਾ ਕੈਂਸਲੇਸ਼ਨ ਦੀ, ਇਹ ਕੋਈ ਤੁੱਕ ਨਹੀਂ ਬਣਦਾ ਹੈਗਾ, ਉੱਥੋਂ ਝਾੜ ਪਈ ਆ ਵੀ ਸਾਨੂੰ ਇਹ ਦੱਸੋਗੇ ਕਿੰਨੇ ਬੰਦਿਆਂ ਨੇ ਕਿਹੜੀਆਂ ਗੱਲਾਂ ਨੂੰ ਅਹਿਮੀਅਤ ਦੇ ਕੇ ਇਸ ਬੰਦੇ ਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਆ ਜੀ। ਅਤੇ ਦੂਜੇ ਪਾਸੇ ਮੈਨੂੰ ਇੱਕ ਹੋਰ ਵੀ ਲੱਗਦਾ ਕਿ ਇਹ ਖਰੇ ਖੁੱਲ੍ਹਾ ਆਪੇ ਦਿੱਤੀਆਂ ਹੋਣੀਆਂ ਆ ਵੀ ਹੋਰਾਂ ਨਾਲ ਵੀ ਇੱਦਾਂ ਚੱਲਦਾ ਹੋਣਾ ਆ, ਇਹਦੇ ਨਾਲ ਵੀ ਚੱਲਦਾ ਹੋਣਾ ਆ, ਪਰ ਇਹ ਥੋੜ੍ਹਾ ਨਸ਼ਰ ਹੋ ਗਿਆ। ਉੱਪਰ ਜਿਹੜੀ ਕੇਂਦਰ ਸਰਕਾਰ ਆ ਉਹ ਕਹਿੰਦੀ ਅਸੀਂ ਤੁਹਾਡਾ ਬੰਦਾ ਹੁਣ ਚੱਕ ਲਿਆ ਸਾਡੀ ਆਪਣੀ ਜੇਲ੍ਹ ਦੇ ਵਿੱਚ ਰਾਜਸਥਾਨ 'ਚ, ਸੂਬਾ ਸਰਕਾਰ ਸਾਡੇ ਕੋਲ ਰਿਮਾਂਡ ਲੈਣ ਨਹੀਂ ਆਊਗੀ, ਜਿਹੜੀ ਪੁੱਛਗਿੱਛ ਕਰਨੀ ਸਾਡੇ ਸਾਹਮਣੇ ਕਰੋ। ਕਿਤੇ ਇੱਦਾਂ ਤਾਂ ਨਹੀਂ ਹੈਗਾ ਕਿ
ਇਹਨੂੰ ਕੋਈ ਸਰਕਾਰੀ ਏਜੰਸੀਆਂ ਵਰਤ ਰਹੀਆਂ ਆ, ਜਾਂ ਕੇਂਦਰ ਨੂੰ ਵੀ ਇਹ ਥੋੜ੍ਹਾ ਡਰ ਰਹਿੰਦਾ ਕਿ ਜੇ ਅਸੀਂ ਕਿਸੇ ਸੂਬਾ ਸਰਕਾਰ ਨੂੰ ਕੋਈ ਇਹਦੀ ਰਿਮਾਂਡ 'ਤੇ ਭੇਜ ਦਿੱਤਾ, ਕਿਤੇ 4 ਡੰਡੇ ਮਾਰ ਕੇ ਇਹਦੇ ਕੋਲ ਸਾਰਾ ਸੱਚੇ ਨਾਲ ਘਲਾ ਲੈਣ। ਸੋ ਕਾਫੀ ਗੁੰਝਲਦਾਰ ਬਣਿਆ ਹੋਇਆ ਆ। ਸੋ ਮੈਨੂੰ ਲੱਗਦਾ ਵੀ ਇਹ ਹੁਣ ਗਲੇ ਦੀ ਹੱਡੀ ਬਣਨਾ, ਪਤਾ ਨਹੀਂ ਕਿਹਦੀ ਬਣਨਾ, ਸੂਬੇ ਦੀ ਬਣਨਾ, ਕੇਂਦਰ ਦੀ ਬਣਨਾ। ਪਰ ਇੱਥੋਂ ਦੇਖਣ ਨਾਲ ਇਹ ਇੱਦਾਂ ਲੱਗਦਾ ਕਿ ਜਿਹੜਾ ਸਰਕਾਰ ਆ, ਸਰਕਾਰ ਸਰੈਂਡਰ ਕਰ ਗਈ ਲੱਗਦੀ ਆ, ਪਰ ਸਰਕਾਰਾਂ ਇੰਨੀਆਂ ਕਮਜ਼ੋਰ ਨਹੀਂ ਹੁੰਦੀਆਂ। ਖਾਸ ਤੌਰ 'ਤੇ ਭਾਰਤ ਸਰਕਾਰ ਬਹੁਤ ਤਕੜੇ ਇਹਦੇ ਵਿੱਚ ਆਫੀਸਰਸ ਕੰਮ ਕਰਦੇ ਆ, ਬੜੇ ਦਿਮਾਗ ਹੁੰਦੇ ਆ। ਕੌਣ ਕੀ ਕਰ ਗਿਆ ਇਹਦੇ ਬਾਰੇ ਕਿਸੇ ਨੂੰ ਕਦੀ ਪਤਾ ਨਹੀਂ ਲੱਗਦਾ। ਕੇਂਦਰ ਤਾਂ ਸ਼ਾਇਦ ਸਰੈਂਡਰ ਕਰਦਾ ਦਿਸ ਨਹੀਂ ਰਿਹਾ ਹੈਗਾ, ਪੰਜਾਬ ਪੁਲਿਸ ਦੀ ਕਹਿ ਲਓ ਥੂ ਹੋਈ ਪਈ ਆ ਜੀ। ਕਈ ਵਾਰੀ ਕੀ ਹੁੰਦਾ ਕਿ ਜਿਹਨੇ ਕੁਛ ਕੀਤਾ ਨਹੀਂ ਹੁੰਦਾ ਉਹ 'ਤੇ ਇਲਜ਼ਾਮ ਦੇ ਦਿੱਤਾ ਜਾਂਦਾ, ਪਰ ਖੈਰ ਵਿੱਚੋਂ ਕੀ ਸੱਚਾਈ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਉਹ ਬਾਹਰ ਜਿਹੜੀ ਆ ਲੈ ਕੇ ਆਵੇ। ਅਤੇ ਅਗਲੇ ਮੁੱਦੇ ਵੱਲ ਚੱਲਦੇ ਹਾਂ ਆਪਾਂ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫੇਰ ਚੋਣ ਹੋਈ ਆ ਅਤੇ ਹਰਜਿੰਦਰ ਸਿੰਘ ਧਾਮੀ ਸਾਹਿਬ ਫੇਰ ਜਿੱਤੇ ਆ, 107 ਵੋਟਾਂ ਲੈ ਗਏ ਆ ਜੀ। ਅਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਉੱਤੇ ਜਿਨ੍ਹਾਂ ਦਾ ਕਬਜ਼ਾ ਅਕਾਲੀ ਦਲ ਵੀ ਉਹੀ ਆ, ਪਰ ਇਹਦੇ ਵਿੱਚ ਤਾਂ ਜ਼ਰੂਰ ਕਾਮਯਾਬ ਰਹੇ ਆ ਸੁਖਬੀਰ ਸਿੰਘ ਬਾਦਲ ਹੁਣੀ ਵੀ, ਉਹਨੇ ਬੰਦੇ ਨਹੀਂ ਟੁੱਟਣ ਦਿੱਤੇ। ਜਿਹੜੇ ਮੈਂਬਰ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਪਹਿਲਾਂ ਬੀਬੀ ਜਗੀਰ ਕੌਰ ਆ, ਕਾਫੀ ਤਲਖ ਨਜ਼ਰ ਆਏ ਸੀ ਉਸ ਦਿਨ ਜਿਸ ਦਿਨ ਹਾਰੇ ਆ, ਅਤੇ ਹੁਣ ਹਰਜਿੰਦਰ ਸਿੰਘ ਧਾਮੀ ਸਾਹਿਬ ਇਹ ਵੀ ਤਲਖੀ ਦੇ ਵਿੱਚ ਆਏ ਆ, ਥੋੜ੍ਹਾ ਜਿਹਾ ਉਹਦਾ ਜਵਾਬ ਦਿੱਤਾ ਆ। ਕੀ ਕਿਹਾ ਉਹਨਾਂ ਨੇ? ਦੇਖੋ ਦਲਜੀਤ ਜੀ, ਇਹ ਮੁੱਦਾ ਚੱਲੇਗਾ ਹਜੇ ਪੰਜਾਬ ਦੀ ਸਿਆਸਤ 'ਚ, ਇਹ ਮੁੱਦਾ ਚੱਲੇਗਾ ਹੈਗਾ। ਚਲੋ ਕਹਿ ਲਓ ਤਖ਼ਤ ਦਾ ਮੁੱਦਾ ਆ, ਪਰ ਇਹਦੇ ਮੈਨੂੰ ਲੱਗਦਾ ਕਿ ਥੋੜ੍ਹੇ ਜਿਹੇ ਗੰਭੀਰ ਅਸਰ ਨਾ ਜਿਮਨੀ ਚੋਣਾਂ 'ਤੇ ਵੀ ਦੇਖਣ ਨੂੰ ਮਿਲਣਗੇ, ਕਿਉਂਕਿ ਗੱਲਾਂ ਲੰਮੀਆਂ ਹੋ ਜਾਣੀਆਂ। ਕਿਉਂਕਿ ਤਲਖੀ ਬੀਬੀ ਜਗੀਰ ਕੌਰ ਵੱਲੋਂ ਵੀ ਸੀਗੀ, ਜੇ ਤਾਂ ਉੱਥੇ ਖਤਮ ਹੋ ਜਾਂਦੀ ਤਾਂ ਠੀਕ ਸੀਗਾ, ਲੇਕਿਨ ਧਾਮੀ ਸਾਹਿਬ ਉਹਨਾਂ ਨੇ, ਸਿੰਘ ਸਾਹਿਬਾਨ ਉਹਨਾਂ ਨੇ ਜਿਹੜਾ ਫਿਰ ਬਿਆਨਬਾਜ਼ੀ ਕੀਤੀ ਆ, ਉਹਨੇ ਫਿਰ ਕਹਿ ਲਓ ਕਿ ਥੰਮੜੇ ਬਰਾਬਰ ਕਰ ਦਿੱਤੇ ਆ। ਇਹ ਗੱਲ ਵਧੂਗੀ। ਖੈਰ, ਇਹ ਜਿਹੜਾ ਨਿਯੁਕਤੀ ਦਾ ਕਹਿੰਦੋ ਬਈ ਚੋਣ ਹੁੰਦੀ ਹੈ, ਇਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਈ ਆ। ਸਭ ਤੋਂ ਪਹਿਲੀ ਗੱਲ ਤਾਂ ਕਿ ਇੱਕ ਪਾਸੇ ਸਾਡੇ ਕੋਲ ਸੀਗੇ ਐਡਵੋਕੇਟ ਜਿਹੜੇ ਪ੍ਰਧਾਨ ਸੀਗੇ ਹਰਜਿੰਦਰ ਸਿੰਘ ਧਾਮੀ ਹੋਣੀ, ਉਹਨਾਂ ਦੇ ਵਿਰੁੱਧ ਸੀਗੇ ਸਾਡੇ ਕੋਲ ਬੀਬੀ ਜਗੀਰ ਕੌਰ। ਹੁਣ ਜਿਹੜਾ ਇਹ ਮੌਜੂਦਾ ਇਜਲਾਸ ਸੀਗਾ, ਤੁਹਾਨੂੰ ਥੋੜ੍ਹਾ ਸਮਝਣਾ ਇਹਦੇ ਵਿੱਚ ਪਏਗਾ। ਪਹਿਲੀ ਗੱਲ ਤਾਂ ਜੀ ਇਹਦੇ ਵਿੱਚ 185 ਮੈਂਬਰ ਹੁੰਦੇ ਆ, ਕਿਉਂਕਿ ਹਰ ਬੰਦਾ ਤਾਂ ਇਹਦੇ ਵਿੱਚ ਵੋਟ ਨਹੀਂ ਪਾ ਸਕਦਾ। 31 ਦੀ ਹੁਣ ਤੱਕ ਉਹ ਫੌਤ ਹੋ ਚੁੱਕੇ ਆ। 4 ਮੈਂਬਰ ਨੇ ਅਸਤੀਫਾ ਦਿੱਤਾ ਹੋਇਆ ਅਤੇ 2 ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਨਾ ਹਜੇ ਤੱਕ ਨਸ਼ਾ ਨਹੀਂ ਹੋਏ ਕਿਹੜੇ ਯੋਗ ਸੀਗੇ। 148 ਬੰਦਿਆਂ ਨੇ ਬਣੀ ਵੋਟ ਪਾਉਣ ਦੇ ਯੋਗ ਸੀ, ਤਾਂ ਮਤਲਬ ਉਹਨਾਂ ਨੇ ਵੋਟ ਪਾਈ ਆ, ਅਤੇ ਉਹਦੇ ਵਿੱਚੋਂ 142 ਪਈਆਂ, ਤਾਂ ਮਤਲਬ 6 ਵੋਟਾਂ ਫਿਰ ਪਾਈਆਂ ਨਹੀਂ ਗਈਆਂ। 142 ਬੰਦਿਆਂ ਦੀ ਵੋਟਿੰਗ ਹੋਈ ਆ। ਧਾਮੀ ਸਿੰਘ ਸਾਹਿਬਾਨ 107 ਲੈ ਗਏ ਅਤੇ ਬੀਬੀ ਜਗੀਰ ਕੌਰ ਨੂੰ 33 ਮਿਲੀਆਂ, ਅਤੇ ਪਿਛਲੀ ਵਾਰ ਤੋਂ ਵੀ ਘੱਟ ਗਈਆਂ। ਪਿਛਲੀ ਵਾਰ ਮੇਰੇ ਖਿਆਲ 42 ਸੀਗੀਆਂ। ਸੋ ਇਹ ਸੀਗਾ ਇਹਨਾਂ ਦਾ ਡਾਟਾ। ਹੁਣ ਬੀਬੀ ਜਗੀਰ ਕੌਰ ਨੇ ਬਿਆਨ ਕੀ ਦਿੱਤਾ ਆ? ਬੀਬੀ ਜਗੀਰ ਕੌਰ ਪਹਿਲੀ ਵਾਰ ਮਹਿਲਾ ਪ੍ਰਧਾਨ ਬਣੇ ਸੀ SGPC ਦੇ 1999 ਦੇ ਵਿੱਚ। ਅਤੇ ਵੈਸੇ ਆਪਾਂ ਇਹ 'ਤੇ ਕੋਈ ਸ਼ੱਕ ਨਹੀਂ ਕਰ ਸਕਦੇ ਕਿ ਜਿਹੜੀ ਚੋਣ ਹੁੰਦੀ ਇਹਦੇ ਵਿੱਚ ਕੋਈ ਹੇਰਾ ਫੇਰੀ ਆ ਜਾਂ ਕੀ ਆ, ਕਿਉਂਕਿ ਬੜੀ ਪਾਰਦਰਸ਼ਤਾ ਦੇ ਨਾਲ ਹੁੰਦੀ ਆ, ਔਰ ਭਾਰਤ ਸਰਕਾਰ ਦੀ ਪੂਰੀ ਦੇਖ ਰੇਖ 'ਚ ਹੁੰਦੀ ਆ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਇੱਕ ਚੋਣ ਕਮਿਸ਼ਨਰ ਉੱਥੇ ਲਾਇਆ ਜਾਂਦਾ, ਉਹ ਬੜੀ ਪਾਰਦਰਸ਼ਤਾ ਦੇ ਨਾਲ ਕਰਦਾ ਆ। ਬੀਬੀ ਜੀ ਨੇ ਹਾਰਨ ਤੋਂ ਬਾਅਦ ਬੜੇ ਤਿੱਖੇ ਲਫ਼ਜ਼ਾਂ ਦੇ ਵਿੱਚ ਬਿਆਨ ਦਿੱਤੇ ਆ ਵੀ ਇਹ ਗਦਾਰਾਂ ਦਾ ਟੋਲਾ ਬੈਠਾ, ਇਹਨਾਂ ਤੋਂ ਬਚੋ, ਇਹ ਪੰਥ ਦੇ ਦੋਖੀ ਨੇ, ਬਲਾ ਬਲਾ ਬਲਾ, ਲਾਸ਼ਾਂ ਹੀ ਕਹਿ ਦਿੱਤਾ। ਚਲੋ ਹੁਣ ਤੁਸੀਂ ਉਹ ਸ਼ਬਦ ਵਰਤ ਲਿਆ, ਮੈਂ ਕੋਸ਼ਿਸ਼ ਕਰਦਾ ਵੀ ਚਲੋ ਨਾ ਵਰਤੀਏ, ਜਾਣੀ ਮਰੀਆਂ ਹੋਈਆਂ ਜ਼ਮੀਰਾਂ ਉਹਨਾਂ ਨੂੰ ਕਹਿ ਦਿੱਤਾ ਆ। ਧਾਮੀ ਸਾਹਿਬ ਨੇ ਬਿਆਨ ਦੇ ਵਿੱਚ ਇਕੱਲੀ ਬੀਬੀ ਜਗੀਰ ਕੌਰ ਨੂੰ ਨਹੀਂ ਮੰਨਿਆ, ਉਹਨਾਂ ਨੇ ਕਿਹਾ ਵੀ ਸੂਬਾ ਸਰਕਾਰ, ਭਾਰਤ ਸਰਕਾਰ, RSS ਅਤੇ SGPC ਦੇ ਮੈਂਬਰਾਂ ਨੂੰ ਕਹਿੰਦੇ ਉਹਨਾਂ ਨੇ ਨਾ ਇਕੱਠੇ ਹੋ ਕੇ ਲਾਲਚ ਵੀ ਦਿੱਤਾ ਪਹਿਲਾਂ, ਅਤੇ ਉਹਨਾਂ ਨੇ ਧਮਕਾਇਆ ਵੀ ਆ। ਉਸ ਤੋਂ ਬਾਅਦ ਵੀ ਜਦੋਂ ਇਹਨਾਂ ਦੀ ਗੱਲ ਨਹੀਂ ਬਣੀ ਹੈਗੀ, ਫਿਰ ਇਹ ਤਲਖੀ ਦੇ ਵਿੱਚ ਆ ਕੇ ਇਹੋ ਜਿਹਾ ਬਿਆਨ ਦਿੰਦੇ ਆ। ਹੁਣ ਇੱਥੇ ਇਹਨਾਂ ਨੇ ਕੰਗਣਾ ਨੂੰ ਵੀ ਨਾਲ ਜੋੜਿਆ। ਉਹਨੇ ਕੰਗਣਾ 'ਤੇ ਵੀ ਗੱਲ ਕੀਤੀ ਹੈ ਕਿ ਅਸੀਂ ਕੋਈ ਨਾ ਕੋਈ ਇਹੋ ਜਿਹਾ ਕੋਈ ਸਪੋਕਸਮੈਨ ਬਣਾਵਾਂਗੇ ਜਿਹੜਾ ਇਹਨਾਂ ਗੱਲਾਂ ਦਾ ਜਵਾਬ ਦਿਆ ਕਰੂਗਾ ਨੈਕਸਟ ਟਾਈਮ ਜਦੋਂ ਕੋਈ ਇੱਦਾਂ ਬੋਲੇਗਾ। ਉਹਨਾਂ ਨੇ ਸਾਫ਼ ਕਿਹਾ ਵੀ ਇਸ ਬੀਬੀ ਨੇ ਸਿੱਖ ਪਰੰਪਰਾਵਾਂ ਦੀ ਨਾ ਧੱਜੀਆਂ ਉਡਾਤੀਆਂ। ਮਤਲਬ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਸਾਰੀਆਂ ਗੱਲਾਂ ਚੱਲਦੀਆਂ ਆ। ਹੁਣ ਇਹਦੇ ਵਿੱਚ ਕੀ ਆ, ਚਾਹੇ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਬਾਹਰ ਰਹਿ ਗਿਆ, ਲੇਕਿਨ ਇਸ ਜਿੱਤ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਤਾਂ ਹੱਲਾਸ਼ੇਰੀ ਦਿੱਤੀ ਆ ਕਿ ਅਸੀਂ ਅਜੇ ਐਗਜ਼ਿਸਟ ਕਰਦੇ ਹਾਂ। ਲੇਕਿਨ ਜਿਹੜੀ ਇਹ ਬਿਆਨਬਾਜ਼ੀ ਚੱਲਦੀ ਪਈ ਆ, ਜੇ ਇਹਦੇ ਵਿੱਚ ਦੋਨੋਂ ਧਿਰਾਂ ਥੋੜ੍ਹਾ ਤਲਖੀ ਰੱਖਣਗੀਆਂ ਤਾਂ ਇਹ ਪੰਜਾਬ ਦੇ ਲਈ ਕਹਿ ਲਓ ਕਿ ਆਉਣ ਵਾਲੇ ਸਮੇਂ ਲਈ ਕੋਈ ਇੰਨਾ ਵਧੀਆ ਨਹੀਂ ਹੋਏਗਾ ਲੋਕਾਂ ਦਾ, ਕਿਉਂਕਿ ਉਸ ਤਖਤ ਦੇ ਉੱਪਰ ਪਹਿਲਾਂ ਹੀ ਵਿਸ਼ਵਾਸ ਘਟਿਆ ਹੋਇਆ ਹੈ। ਹੁਣ ਜਿਹੜੀ ਕਈ ਵਾਰ ਸਵਾਲ ਆਉਂਦੇ ਨੇ ਕਿ SGPC ਦੇ ਜਿਹੜੇ ਮੈਂਬਰ ਹੁੰਦੇ ਆ ਵੀ ਇਹਨਾਂ ਦੇ ਵਿੱਚ ਕੌਣ ਸ਼ਮੂਲੀਅਤ ਕਰ ਸਕਦਾ ਹੈ, ਵੀ ਅਸੀਂ ਤਾਂ ਵੋਟਿੰਗ ਇਹਦੇ ਵਿੱਚ ਕਰ ਨਹੀਂ ਸਕਦੇ ਹੈਗੇ। ਸੋ ਉਹ ਜਾਣਕਾਰੀ ਲਈ ਮੈਂ ਦੱਸਦਾ, ਪਹਿਲੀ ਗੱਲ ਤਾਂ ਇਹਦੇ ਵਿੱਚ 5 ਤਖਤਾਂ ਦੇ ਜਥੇਦਾਰ ਹੁੰਦੇ ਆ ਜੀ। ਫਿਰ ਸਾਡੇ ਕੋਲ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਜਿਹੜਾ ਹੈੱਡ ਗ੍ਰੰਥੀ ਹੁੰਦਾ ਉਹਦੀ ਵੋਟ ਹੁੰਦੀ ਆ। 15 ਨਾਮਜ਼ਦ ਮੈਂਬਰ ਹੁੰਦੇ ਆ, 170 ਚੁਣੇ ਹੋਏ ਮੈਂਬਰ ਹੁੰਦੇ ਆ,
ਤੇ 30 ਸੀਟਾਂ ਹੈਗੀਆਂ ਔਰਤਾਂ ਦੇ ਰਾਖਵੀਆਂ, ਤੇ ਇਹਨਾਂ ਦੇ ਸਮੇਤ ਸਾਡੇ ਕੋਲ 191 ਮੈਂਬਰ ਬਣਦੇ ਆ ਜੀ। ਸੋ ਇਹ ਸਾਰਾ ਮਿਲ ਕੇ ਜਿਹੜਾ ਤਾਮ ਝਾਮ ਆ ਉਹ ਫਿਰ ਇਹਦੀ ਇਲੈਕਸ਼ਨ ਕਰਵਾਉਂਦਾ ਹੈ। ਸੋ ਫਿਲਹਾਲ ਸੁੱਖ ਸਬੀਲੀ ਇਹ ਨਿਬੜ ਗਈਆਂ ਆ, ਪਰ ਜਿਹੜੇ ਬਿਆਨਵਾ ਚੱਲ ਰਹੇ ਆ ਇਹ ਪੰਜਾਬ ਦੇ ਸੰਧਾਰੂ ਦੇ ਵਿੱਚ ਕੋਈ ਸ਼ੁਭ ਨਹੀਂ ਹੈਗੇ ਜੀ। ਤੇ ਕੁਝ ਮੈਸੇਜ ਵੀ ਲਸਾੜਾ ਸਾਹਿਬ ਆਏ ਆ ਜੀ ਜੀ ਜੀ, ਤੇ ਉਹ ਵੀ ਆਪਾਂ ਜਾਂਦੇ ਜਾਂਦੇ ਲੈ ਲਈਏ ਤੇ ਇਸ ਟਾਈਮ ਕਾਫੀ ਹੋ ਗਿਆ ਆਪਣਾ ਜੀ ਜੀ। ਤੇ ਪੈਰਿਸ ਦੇ ਜਿਹੜੇ ਦਫ਼ਤਰੀ ਲੋਕ ਆ ਕਹਿੰਦੇ ਪਾਰਟ ਟਾਈਮ ਕਿਉਂ ਖੇਤੀ ਕਰਨ ਲੱਗ ਗਏ ਆ, ਸ਼ਾਇਦ ਇਹੀ ਸੋਚਦੇ ਆ ਵੀ ਕਾਫੀ ਵਧੀਆ ਉਹਨਾਂ ਨੂੰ ਲੱਗ ਰਿਹਾ। ਪਹਿਲੀ ਗੱਲ ਤਾਂ ਮੈਂ ਧੰਨਵਾਦ ਕਰਦਾ ਸਰੋਤਿਆਂ ਦਾ ਜਿਹੜੇ ਲਾਈਵ ਸਾਡੇ ਨਾਲ ਜੁੜਦੇ ਨੇ ਤੇ ਸਵਾਲ ਵੀ ਪਾ ਰਹੇ ਨੇ। ਖੈਰ ਇਹਦੇ ਵਿੱਚ ਟਿੱਪਣੀ ਕਰ ਸਕਦਾ, ਮੇਰੀ ਨਿਗਾਹ ਦੇ ਵਿੱਚ ਵੀ ਇਹ ਚੀਜ਼ ਆਈ ਸੀਗੀ। ਅਸੀਂ ਤਾਂ ਇੱਥੇ ਖੇਤੀ ਸੰਕਟ ਰੋਈ ਜਾਂਦੇ ਹਾਂ, ਕਿਸਾਨ ਸਾਡਾ ਰੋਈ ਜਾਂਦਾ, ਉਧਰ ਆੜ੍ਹਤੀਆ ਰੋਈ ਜਾਂਦਾ, ਉਧਰ ਸ਼ੈਲਰ ਮਾਲਕ ਰੋਈ ਜਾਂਦੇ ਆ। ਕੋਈ ਕਹਿੰਦਾ ਸੂਬਾ ਸਰਕਾਰ ਮਾੜੀ, ਕੋਈ ਕਹਿੰਦਾ ਕੇਂਦਰ ਮਾੜਾ ਆ। ਇਹ ਇੱਕ ਨਵੀਂ ਥਿਊਰੀ ਡਿਵੈਲਪ ਹੋਈ ਹੈ ਇਹਨਾਂ ਡਿਵੈਲਪ ਕੰਟਰੀਆਂ ਦੇ ਵਿੱਚ। ਇੱਥੇ ਕੀ ਹੋਇਆ ਦਲਜੀਤ ਜੀ, ਫਰਾਂਸ ਦੀ ਗੱਲ ਕਰਦੇ ਹਾਂ, ਉਹਦਾ ਸ਼ਹਿਰ ਜਿਹੜਾ ਪੈਰਿਸ ਆ, ਜਦੋਂ ਆਪਾਂ ਪੈਰਿਸ ਨੂੰ ਆਪਣੇ ਅੱਖਾਂ ਦੇ ਸਾਹਮਣੇ ਲੈ ਕੇ ਆਉਣਾ, ਸਾਨੂੰ ਤਾਂ ਐਂ ਲੱਗਦਾ ਵੀ ਉੱਥੇ ਵੱਡੇ ਵੱਡੇ ਦਫ਼ਤਰ ਆ ਤੇ ਉੱਥੇ ਦਿਮਾਗੀ ਬਹੁਤੇ ਨੌਕਰੀਆਂ ਕਰਦੇ ਹੋਣਗੇ। ਇਹ ਜਿਹੜਾ ਕੌਨਸੈਪਟ ਸੀਗਾ ਨਾ, ਇਹ ਕਰੋਨਾ ਤੋਂ ਬਾਅਦ ਹੀ ਡਿਵੈਲਪ ਹੋਣਾ ਸ਼ੁਰੂ ਹੋ ਗਿਆ ਸੀਗਾ। ਇਹਨਾਂ ਦੇ ਲੋਕਾਂ ਨੇ ਇਹ ਸੋਚਿਆ ਕਿ ਪਹਿਲੀ ਗੱਲ ਤਾਂ ਜਿਹੜਾ ਅਸੀਂ ਕੋਈ ਦਫ਼ਤਰੀ ਕੰਮ ਕਰਦੇ ਹਾਂ, ਇਹ ਵੀ ਕਹਿ ਲਓ ਕਿ ਆਪਾਂ ਕਹਿ ਲਈਏ ਵੀ ਪੱਕਾ ਨਹੀਂ ਹੈਗਾ। ਇਹਨਾਂ ਨੇ ਇਹ ਮੰਨਿਆ ਕਿ ਦਫ਼ਤਰੀ ਕੰਮ ਅਤੇ ਜਿਹੜਾ ਖੇਤੀ ਦਾ ਕੰਮ ਆ, ਇਹਦੇ ਵਿੱਚ ਸੰਕਟ ਆ, ਇਹਦੇ ਵਿੱਚ ਰੁਕਾਵਟਾਂ ਹੈਗੀਆਂ, ਕਦੀ ਕੋਈ ਅੱਪ ਚੱਲ ਜਾਂਦਾ, ਕੋਈ ਡਾਊਨ ਹੋ ਜਾਂਦਾ। ਜੇ ਅਸੀਂ ਇਹਨਾਂ ਦਾ ਤਾਲਮੇਲ ਬਣਾ ਲਈਏ ਨਾ, ਤਾਂ ਅਸੀਂ ਇੱਕ ਦਾ ਕੰਮ ਜਾਂ ਦੂਜੇ 'ਤੇ ਪੂਰਾ ਕਰ ਸਕਦੇ ਹਾਂ। ਸੋ ਇਹਨਾਂ ਨੇ ਨਵੀਂ ਥਿਊਰੀ ਕੀ ਡਿਵੈਲਪ ਕੀਤੀ ਆ, ਦਫ਼ਤਰੀ ਕੰਮ ਵੀ ਕਰਦੇ ਪਏ ਆ, ਨਾਲ ਦੀ ਨਾਲ ਕੁਛ ਟਾਈਮ ਕੱਢ ਕੇ ਨਾ ਖੇਤਾਂ 'ਚ ਜਾ ਕੇ ਖੇਤੀ ਪਾਰਟ ਟਾਈਮ ਕਰਨੀ ਸ਼ੁਰੂ ਕਰ ਦਿੱਤੀ ਆ। ਉਹਨਾਂ ਦੇ ਨਾਲ ਇਹਨਾਂ ਨੂੰ ਇਹ ਲੱਗਾ ਵੀ ਦੇਖੋ, ਅਸੀਂ ਇੱਕ ਤਾਂ ਕਹਿੰਦੇ ਪੇਂਡੂ ਤੇ ਸ਼ਹਿਰੀ ਜ਼ਿੰਦਗੀ ਦਾ ਇੱਕ ਨਾ ਤਵਾਜ਼ਨ ਇਕੱਠਾ ਕਰਤਾ। ਅਸੀਂ ਖੇਤੀ ਨੂੰ ਜਿਹੜਾ ਥੋੜ੍ਹਾ ਸਰੀਰਕ ਕੰਮ ਆ, ਹਾਈਟੈਕ ਜਿਹੜਾ ਸਿਸਟਮ ਆ, ਉਹਦੇ ਨਾਲ ਮਿਸ਼ਰਤ ਕਰ ਦਿੱਤਾ, ਅਤੇ ਇਹਦੇ ਨਾਲ ਸਾਨੂੰ ਚੰਗੀ ਸਿਹਤ ਵੀ ਮਿਲ ਰਹੀ ਆ ਅਤੇ ਬੌਧਿਕ ਸੰਤੁਸ਼ਟੀ ਵੀ ਹੋ ਰਹੀ ਆ, ਅਤੇ ਪਲੱਸ ਸਾਡਾ ਜਿਹੜਾ ਕੰਮ ਤੋਂ ਪੈਸਾ ਕਮਾਉਣ ਦਾ ਆ ਉਹ ਸਾਡਾ ਬੈਲੈਂਸ ਹੋ ਗਿਆ ਆ। ਸੋ ਥਿਊਰੀ ਦੇ ਲਓ ਕਿੱਥੇ ਤੱਕ ਪਹੁੰਚ ਗਈ ਆ, ਸਾਡੀਆਂ ਤੋਂ ਏਜੰਟ ਸਾਨੂੰ ਚੱਕ ਹੋਣੀ ਜੀ। ਬਿਲਕੁਲ। ਅਤੇ ਖੈਰ ਟਾਈਮ ਵੀ ਕਾਫੀ ਹੋ ਗਿਆ ਸੀ, ਕੁਛ ਮੈਸੇਜ ਜਿਹੜੇ ਹੈਗੇ ਆ ਉਹ ਵੀ ਫਿਰ ਕਿਤੇ ਕਰ ਲਾਂਗੇ ਆਪਾਂ ਜੀ। ਅਤੇ ਜਾਂਦੇ ਜਾਂਦੇ ਜ਼ਰੂਰ ਤੁਹਾਨੂੰ ਕਹਿ ਦਈਏ ਕਿ ਤੁਹਾਡਾ ਧੰਨਵਾਦ, ਤੁਸੀਂ ਵੀ ਜੁੜ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ। ਅਤੇ ਕਾਫੀ ਮੁੱਦਿਆਂ ਦੇ ਉੱਤੇ ਗੱਲ ਜਿਹੜੀ ਆ ਹੋਈ ਆ, ਅਤੇ ਟਾਈਮ ਵੀ ਸਮਾਪਤੀ ਦੇ ਵੱਲ ਆ। ਅਤੇ ਧੰਨਵਾਦ ਤੁਹਾਡਾ ਹਰਜੀਤ ਲਸਾੜਾ ਜੀ। ਜੀ, ਅਤੇ ਮਿਲਾਂਗੇ ਦੋਸਤੋ ਅਗਲੇ ਹਫ਼ਤੇ। ਖਿਆਲ ਰੱਖਿਓ ਆਪਣਾ, ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ।